ਸੋ ਅਟਾਰਨੀ ਟਿਕੇਣਾ ਜੀ, ਜੇ ਗੱਲ ਕਰੀਏ ਤੇ ਕੀ ਬੈਨੀਫਿਟਸ ਜਿਹੜੇ ਉਹ ਰਹਿੰਦੇ ਆ ਯੂ ਵੀਜ਼ੇ ਦੇ, ਕਿੰਨਾ ਚਿਰ ਰਹਿਣ ਨੂੰ ਮਿਲਦਾ ਆ, ਕੀ ਗ੍ਰੀਨ ਕਾਰਡ ਅਪਲਾਈ ਕਰਨ ਦੇ ਲਈ ਕੀ ਵਕਤ ਲੱਗਦਾ? ਕਿਉਂਕਿ ਇਹ ਸਵਾਲ ਬੜਾ ਕਾਮਨ ਆ ਵੀ ਕਿੰਨਾ ਕੁ ਵਕਤ ਲੱਗ ਜਾਂਦਾ ਆ ਜੀ ਜੇ ਯੂ ਵੀਜ਼ਾ ਅਪਲਾਈ ਕੀਤਾ ਹੋਵੇ ਤਾਂ। ਸੋ ਜੀ ਯੂ ਵੀਜ਼ੇ ਦੇ ਜਿਹੜੇ ਸਾਲ ਦੇ 10,000 ਵੀਜ਼ੇ ਮਿਲਦੇ ਆ। ਹੂੰ। ਬਾਈਡਨ ਹੋਣਾ ਨੇ ਕਿਹਾ ਸੀਗਾ ਕਿ 30,000 ਕਰ ਦੇਣੇ ਆ, ਸੋ ਉਹਦਾ ਇੱਕ ਕੋਟਾ। ਸੋ ਜਿਹੜਾ ਪਹਿਲਾਂ ਲਾਈਨ 'ਚ ਲੱਗ ਗਿਆ ਉਸੇ ਆਰਡਰ ਦੇ ਵਿੱਚ ਜਿਹੜਾ ਹੈਗਾ ਵੀਜ਼ਾ ਉਹ ਮਿਲਣਾ। ਹੂੰ। ਸਾਲ ਦੇ ਜਿਹੜੇ 10,000 ਮਿਲਦੇ ਆ। ਹੁਣ ਜੇ ਮੰਨ ਲਓ ਕੋਈ ਵੀ ਕੇਸ ਨਾ ਫਾਈਲ ਹੋਇਆ ਤਾਂ ਨੰਬਰ ਲੋਕਾਂ ਦਾ ਛੇਤੀ ਲੱਗ ਸਕਦਾ, ਪਰ ਓਵਰ ਅ ਪੀਰੀਅਡ ਆਫ ਟਾਈਮ ਕੀ ਹੋਇਆ ਕਿ ਇੰਨੇ ਜ਼ਿਆਦਾ ਕੇਸ ਜਿਹੜੇ ਫਾਈਲ ਹੋ ਗਏ ਕਿ ਬੈਕਲੌਗ ਇਹ ਵੱਧਦਾ ਗਿਆ, ਵੱਧਦਾ ਗਿਆ, ਵੱਧਦਾ ਗਿਆ। ਹੁਣ ਜਿਹੜੀ ਇਹਦੀ ਔਨ ਐਵਰੇਜ ਜਿਹੜੀ ਵੇਟ ਹੈਗੀ ਉਹ 7 ਕੁ ਸਾਲ ਤੇ ਸਟੈਂਡ ਕਰਦਾ। ਹੁਣ ਠੀਕ ਜੇ ਹੈ। ਬਾਈਡਨ ਹੋਣੀ ਇਹਨੂੰ ਵਧਾ ਕੇ 30,000 ਵੀਜ਼ੇ ਕਰ ਦੇਣ ਤਾਂ ਇਹ ਘੱਟ ਕੇ 4 ਸਾਲ ਵੀ ਰਹਿ ਸਕਦੀ ਹੈ। ਹੂੰ। ਸੋ ਕਈ ਵਾਰੀ ਵਧੀਆ ਟਾਈਮ ਸੀਗੇ ਜਿਹੜੇ ਲੋਕੀ ਹਨਾ ਈਜ਼ੀਲੀ ਉਹਨਾਂ ਨੂੰ ਜਿੱਦਾਂ ਯੂ ਵੀਜ਼ਾ ਮਿਲ ਜਾਂਦਾ ਸੀਗਾ, ਫਿਰ ਅੱਗੇ ਗ੍ਰੀਨ ਕਾਰਡ ਦਾ ਰਾਹ ਖੁੱਲ ਜਾਂਦਾ ਸੀਗਾ। ਸੋ ਹੁਣ ਇਹ ਔਨ ਐਵਰੇਜ 7 ਸਾਲ ਤੇ ਸਟੈਂਡ ਕਰਦਾ। ਜਦੋਂ ਤੁਹਾਡਾ ਯੂ ਵੀਜ਼ਾ ਜੇ ਅਪਰੂਵ ਹੋ ਗਿਆ ਤਾਂ 4 ਸਾਲ ਲਈ ਤੁਹਾਨੂੰ ਯੂ ਵੀਜ਼ਾ ਮਿਲਦਾ। ਠੀਕ ਹੈ। ਇਹ 4 ਸਾਲ ਚੋਂ 3 ਸਾਲ ਤੁਸੀਂ ਇੱਥੇ ਅਮਰੀਕਾ ਦੇ ਵਿੱਚ ਰਹਿਣਾ ਤੇ ਹੂੰ। 90 ਦਿਨ ਤੋਂ ਵੱਧ ਤੁਸੀਂ ਜਿਹੜਾ ਬਾਹਰ ਟ੍ਰਿਪ ਨਹੀਂ ਲੈ ਸਕਦੇ। ਸੋ ਮਤਲਬ ਕਿ ਤੁਸੀਂ ਮੈਜੋਰਟੀ ਆਫ ਟਾਈਮ ਜਿਹੜਾ ਆਪਣਾ ਇੱਥੇ ਸਪੈਂਡ ਕਰਨਾ। ਜਦੋਂ ਤੁਹਾਡੇ 3 ਸਾਲ ਹੋ ਗਏ ਤੁਸੀਂ ਉਸ ਤੋਂ ਬਾਅਦ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਆ। ਠੀਕ ਹੈ। ਸੋ 7 ਕੁ ਸਾਲ ਤੁਸੀਂ ਉਹ ਲਾ ਲਓ, ਫਿਰ 3 ਸਾਲ ਤੁਸੀਂ ਰਹਿਣਾ। 10 ਕੁ ਸਾਲ ਦਾ ਗੇੜ ਲਾ ਲਓ ਕਿ 10 ਕੁ ਸਾਲ ਬਾਅਦ ਤੁਸੀਂ ਗ੍ਰੀਨ ਕਾਰਡ ਫਾਈਲ ਕਰਨ ਲਈ ਐਲੀਜੀਬਲ ਹੋ ਜਾਂਦੇ ਹੋ। ਹੂੰ। ਤੇ ਹੂੰ। ਸਾਲ ਡੇਢ ਸਾਲ ਤੁਹਾਨੂੰ ਗ੍ਰੀਨ ਕਾਰਡ ਲਈ ਲੱਗਦਾ ਤੇ ਦੈਟਸ ਇਟ। ਫਿਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਸਿਟੀਜ਼ਨਸ਼ਿਪ ਦਾ ਵੀ ਰਾਹ ਜਿਹੜਾ ਉਹ ਖੁੱਲ ਜਾਂਦਾ। ਸੋ ਤੇ ਜਿੰਨੀ ਦੇਰ ਤੱਕ ਕਿਸੇ ਨੇ ਅਪਲਾਈ ਕੀਤਾ ਹੁੰਦਾ ਆ ਉਨੀ ਦੇਰ ਤੱਕ ਕੀ ਉਹਨੂੰ ਵਰਕ ਪਰਮਿਟ ਵਗੈਰਾ ਇਦਾਂ ਦੀਆਂ ਚੀਜ਼ਾਂ ਵੀ ਮਿਲ ਜਾਂਦੀਆਂ, ਕੰਮ ਕਰਨ ਦਾ ਰਾਹ ਵੀ ਜਿਹੜਾ ਉਹ ਰਹਿੰਦਾ ਹੈ? ਜੀ ਬਿਲਕੁਲ, ਤੁਸੀਂ ਨਾਲ ਅਪਲਾਈ ਕਰ ਸਕਦੇ ਹੋ। ਸੋ ਪਹਿਲਾਂ ਰੂਲ ਕੀ ਹੁੰਦਾ ਸੀਗਾ, ਉਹ ਕਹਿੰਦੇ ਕਿ ਪਹਿਲਾਂ ਯੂ ਵੀਜ਼ਾ ਤੁਹਾਡਾ ਅਪਰੂਵ ਕਰਨਾ ਆਪਾਂ ਉਹਨੂੰ, ਉਹ 5 ਕੁ ਸਾਲ ਲਾ ਦਿੰਦੇ ਸੀਗੇ। ਡੈਫਰਡ ਐਕਸ਼ਨ ਕਹਿੰਦੇ ਸੀਗੇ ਕਿ ਤੁਹਾਡਾ ਆਪਾਂ ਅਪਰੂਵ ਠੀਕ ਕਰ ਹੈ। ਦੇਣਾ, ਪਰ ਤੁਹਾਨੂੰ ਯੂ ਵੀਜ਼ਾ ਮਿਲਣਾ ਨਹੀਂ ਜਦ ਤੱਕ ਤੁਹਾਡਾ ਨੰਬਰ ਨਹੀਂ ਆਉਂਦਾ ਲਾਈਨ ਦੇ ਵਿੱਚ। ਓਕੇ। ਬਾਈਡਨ ਹੋਣਾ ਨੇ ਆ ਕੇ ਕੀ ਚੇਂਜ ਕੀਤਾ ਕਿ ਉਹ ਕਹਿੰਦੇ ਕਿ ਆਪਾਂ ਜਿਹੜੇ ਵਰਕ ਪਰਮਿਟ ਆ ਯੂ ਵੀਜ਼ੇ ਦੇ ਉਹ ਛੇਤੀ ਦੇਣੇ ਸ਼ੁਰੂ ਕਰ ਦੇਣੇ ਆ। ਠੀਕ ਹੈ। ਉਹ ਛੇਤੀ ਜਿਹੜਾ ਉਹਦਾ ਹੈਗਾ ਉਹਦੀ ਅਜੇ ਤੱਕ ਕਿਸੇ ਨੂੰ ਸਮਝ ਨਹੀਂ ਲੱਗੀ ਕਿ ਛੇਤੀ ਉਹ ਕਿਹਨੂੰ ਕਹਿੰਦਾ। ਸੋ ਪਹਿਲਾਂ ਤਾਂ ਏਦਾਂ ਲੱਗਦਾ ਸੀਗਾ ਕਿ ਜਿੱਦਾਂ ਹੁਣੇ 3-4 ਮਹੀਨਿਆਂ 'ਚ ਦੇ ਦੇਣੇ ਆ। ਸੋ ਇਹੋ ਜਿਹਾ ਨਹੀਂ ਕੁਛ ਹੈਗਾ। ਸੋ ਮੋਰ ਲਾਈਕ ਕਿ ਤੁਸੀਂ ਨਾਲ ਫਾਈਲ ਕਰ ਸਕਦੇ ਹੋ। ਬਿਲਕੁਲ ਸਾਨੂੰ ਹੁਣ ਜਿਹੜਾ 4-5 ਸਾਲ ਡੈਫਰਡ ਐਕਸ਼ਨ ਦੀ ਵੇਟ ਕਰਨ ਦੀ ਲੋੜ ਨਹੀਂ। ਸਾਲ 2 ਸਾਲ ਦੇ ਅੰਦਰ ਤੁਹਾਡਾ ਜਿਹੜਾ ਵਰਕ ਪਰਮਿਟ ਉਹ ਆ ਸਕਦਾ। ਤੇ ਜ਼ਿਆਦਾਤਰ ਹੋ ਕੀ ਰਿਹਾ ਕਿ ਤੁਹਾਨੂੰ ਫਾਈਲ ਕਰਨ ਤੋਂ ਬਾਅਦ ਇੱਕ ਤਰ੍ਹਾਂ ਆਪਣੀ ਰਿਕੁਐਸਟ ਹੀ ਪਾਉਣੀ ਪੈਂਦੀ ਹੈ ਕਿ ਤੁਹਾਡੇ ਪਰਸਨਲ ਹਾਲਾਤ ਕੀ ਆ, ਤੁਹਾਡੇ ਕੋਲ ਅਸਾਈਲਮ ਦਾ ਵਰਕ ਪਰਮਿਟ ਹੈਗਾ ਜਾਂ ਨਹੀਂ ਹੈਗਾ, ਕਿ ਤੁਹਾਨੂੰ ਇਹ ਵਰਕ ਪਰਮਿਟ ਕਿੰਨਾ ਜ਼ਰੂਰੀ ਆ। ਉਹਦੇ ਹਿਸਾਬ ਨਾਲ ਉਹ ਇਹਨੂੰ ਐਕਸਪੀਡਾਈਟ ਜਿਹੜਾ ਉਹ ਕਰ ਸਕਦੇ ਆ। ਸੋ ਇਹ ਹੈ ਕਿ ਜਿਹੜੀ ਚੇਂਜ ਹੋਣੇ ਦੇ ਵਿੱਚ ਇਹ ਹੋਈ ਹੈ ਕਿ ਜਿਹੜਾ ਪਹਿਲਾਂ ਤੁਹਾਨੂੰ 5 ਸਾਲ ਵਰਕ ਪਰਮਿਟ ਲਈ ਵੇਟ ਕਰਨਾ ਪੈਂਦਾ ਸੀਗਾ, ਹੁਣ ਤੁਹਾਡਾ ਸਾਲ 2 ਸਾਲ ਦੇ ਵਿੱਚ ਆ ਸਕਦਾ। ਠੀਕ ਹੈ। ਚਲੋ ਇਹ ਥੋੜਾ ਜਿਹਾ ਤੇਜ਼ੀ ਜਿਹੜੀ ਇਸ ਦੇ ਵਿੱਚ ਹੈਗੀ ਆ। ਤੇ ਫਿਰ ਜਿੱਦਾਂ ਆਪਾਂ ਪਹਿਲਾਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਵੀ ਸਪਾਊਸ, ਚਾਈਲਡ, ਪ੍ਰਿੰਸੀਪਲ, ਪੇਰੈਂਟ, ਸਿਬਲਿੰਗ, ਸੋ ਪਰਿਵਾਰਕ ਮੈਂਬਰ ਦਾ ਵੀ ਰਸਤਾ ਇੱਥੇ ਆਉਣ ਦੇ ਲਈ ਫਿਰ ਬਣ ਜਾਂਦਾ, ਉਹਨਾਂ ਨੂੰ ਵੀ ਇੱਕ ਰਾਹ ਬਣ ਜਾਂਦਾ ਆਉਣ ਦੇ ਲਈ, ਇਹ ਵੀ ਬੈਨੀਫਿਟ ਆ? ਜੀ, ਜੀ, ਬਿਲਕੁਲ। ਸੋ ਜਿਹੜੇ ਤਾਂ ਪਰਿਵਾਰਕ ਮੈਂਬਰ ਇੱਥੇ ਹੀ ਸੀਗੇ, ਮਤਲਬ ਜੇ ਆਲਰੇਡੀ ਕੋਈ ਵਿਆਹਿਆ ਹੋਇਆ ਤੇ ਬੱਚੇ ਉਹਦੇ ਸੀਗੇ ਐਟ ਦਾ ਟਾਈਮ ਜਦੋਂ ਉਹਨੇ ਯੂ ਵੀਜ਼ਾ ਕ੍ਰਾਈਮ ਉਹਨਾਂ ਹੋਇਆ ਤੇ ਯੂ ਵੀਜ਼ਾ ਫਾਈਲ ਕਰਨ ਤੋਂ ਪਹਿਲਾਂ, ਉਹ ਵਾਲੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਨੇ ਤਾਂ ਨਾਲ ਹੀ ਜਿਹੜਾ ਹੈਗਾ ਫਾਈਲ ਕਰ ਦੇਣਾ। ਤੇ 21 ਸਾਲ ਤੋਂ ਛੋਟੇ ਬੱਚੇ ਤੇ ਸਪਾਊਸ ਇਹਦੇ ਵਿੱਚ ਸਿੱਧੇ ਕੁਆਲੀਫਾਈ ਕਰਦੇ ਆ। ਤੇ ਜਿਹੜੀ ਆਪਾਂ ਗੱਲ ਦੱਸੀ ਸੀ ਕਿ ਜਿਹਨਾਂ ਕ੍ਰਾਈਮ ਹੋਇਆ ਜੇ ਉਹਦੀ ਉਮਰ 21 ਸਾਲ ਤੋਂ ਛੋਟੀ ਆ ਤੇ ਉਹਦੇ ਘਰ ਦੇ ਵੀ ਕੁਆਲੀਫਾਈ ਕਰਦੇ ਆ, ਤੇ ਜਿਹੜੇ ਉਹਦੇ ਭੈਣ ਭਰਾ ਨੇ 18 ਸਾਲ ਤੋਂ ਛੋਟੀ ਉਮਰ ਦੇ ਉਹ ਵੀ ਕੁਆਲੀਫਾਈ ਕਰਦੇ ਆ। ਠੀਕ ਹੈ। ਸੋ ਇਹ ਪ੍ਰੋਸੈਸ ਫਿਰ ਕਿੱਦਾਂ ਰਹਿੰਦਾ? ਸੋਰੀ, ਇਸ ਤੋਂ ਪਹਿਲਾਂ ਆਪਾਂ ਪ੍ਰੋਸੈਸ ਦੇ ਵੱਲ ਨੂੰ ਵਧੀਏ। ਆਪਾਂ ਰੀਸੈਂਟਲੀ ਪਬਲਿਕ ਚਾਰਜ, ਪਬਲਿਕ ਬੈਨੀਫਿਟਸ ਇਹਦਾ ਬੜਾ ਰੌਲਾ ਜਿਹੜਾ ਉਹ ਸੁਣਦੇ ਰਹੇ ਆ। ਯੂ ਵੀਜ਼ੇ ਵਾਲੇ ਕੀ ਇਸ ਚੀਜ਼ ਦੇ ਲਈ ਐਲੀਜੀਬਲ ਰਹਿੰਦੇ ਆ ਕਿ ਉਹਨਾਂ ਨੂੰ ਵੀ ਇਸ ਚੀਜ਼ ਤੋਂ ਛੋਟ ਆ, ਇਹ ਲੈ ਸਕਦੇ ਆ ਕਿ ਨਹੀਂ? ਸੋ ਯੂ ਵੀਜ਼ੇ ਵਾਲੇ, ਕਿਉਂਕਿ ਜਿੱਦਾਂ ਮੈਂ ਦੱਸਿਆ ਕਿ ਕ੍ਰਾਈਮ ਤਾਂ ਕਿ ਲੋਕਾਂ ਨੂੰ ਕੋਈ ਸ਼ੱਕ ਨਾ ਹੋਵੇ ਕਿ ਇਹਨਾਂ ਨੇ ਮੇਰੀ ਮਦਦ ਨਹੀਂ ਕਰਨੀ, ਉਹ ਬਿਨਾਂ ਡਰੇ ਸਾਹਮਣੇ ਆ ਸਕਣ। ਸੋ ਇਹਦੇ ਵਿੱਚ ਤੁਹਾਡੀ ਜਿਹੜੀ ਇਮੀਗ੍ਰੇਸ਼ਨ ਦੀ ਵਾਇਓਲੇਸ਼ਨ ਆ, ਤੁਹਾਡਾ ਬਾਰਡਰ ਟੱਪਿਆ, ਤੁਹਾਡੇ ਤੇ ਡੀਪੋਰਟੇਸ਼ਨ, ਤੁਹਾਡੇ ਜਿਹੜੇ ਪਬਲਿਕ ਚਾਰਜ, ਵੈਲਫੇਅਰ ਬੈਨੀਫਿਟ ਵਗੈਰਾ ਜਿਹੜੇ ਲਏ ਆ, ਉਹ ਸਾਰੇ ਜਿਹੜੇ ਇਹਦੇ ਵਿੱਚ ਮਾਫ ਹੋ ਜਾਂਦੇ ਆ। ਪਰ ਹਰੇਕ ਚੀਜ਼ ਦਾ ਪ੍ਰੋਸੈਸ ਆ। ਜਿਹੜੀ ਚੀਜ਼ ਨਹੀਂ ਮਾਫ ਹੁੰਦੀ ਉਹ ਹੈਗੀ ਮਿਸ ਰਿਪਰੈਜ਼ੈਂਟੇਸ਼ਨ ਜਾਂ ਇਮੀਗ੍ਰੇਸ਼ਨ ਫਰਾਡ। ਉਹ ਚੀਜ਼ਾਂ ਨਹੀਂ ਮਾਫ ਹੁੰਦੀਆਂ ਓਬਵੀਅਸਲੀ। ਬਾਕੀ ਜਿਹੜਾ ਵੀ ਨਾਰਮਲ ਜਿਹੜੀਆਂ ਤੁਹਾਡੀਆਂ ਸਟੈਂਡਰਡ ਜਿਹੜੀਆਂ ਬਾਰਸ ਹੈਗੀਆਂ ਕਿ ਆ ਨਹੀਂ ਸਕਦਾ ਬੰਦਾ, ਇਨਐਡਮਿਸਿਬਲ ਆ, ਬਾਰਡਰ ਕ੍ਰਾਸ ਕੀਤਾ ਸੀਗਾ, ਕਿਸੇ ਹੋਰ ਤਰੀਕੇ ਨਾਲ ਨਹੀਂ ਪੱਕਾ ਹੋ ਸਕਦਾ। ਸੋ ਯੂ ਵੀਜ਼ਾ ਇਹ ਹੈ ਕਿ ਤੁਹਾਨੂੰ ਉਹ ਤੋਂ ਰਾਹਤ ਦਿਲਾ ਦਿੰਦਾ। ਈਵਨ ਤੁਸੀਂ ਦੇਖੋ ਕਿ ਬਾਰਡਰ ਟੱਪਿਆ ਬੰਦਾ US ਸਿਟੀਜ਼ਨ ਨਾਲ ਵੀ ਵਿਆਹ ਕਰਾ ਕੇ ਪੱਕਾ ਨਹੀਂ ਹੋ ਸਕਦਾ, ਪਰ ਯੂ ਵੀਜ਼ਾ ਦੇ ਥਾਣੀ ਉਹ ਪੱਕਾ ਹੋ ਸਕਦਾ ਭਾਵੇਂ ਬਾਰਡਰ ਟੱਪ ਗਿਆ ਹੋਵੇ। ਦੇਖੋ, ਸੋ ਬਿਲਕੁਲ ਇਹ ਵਾਹ-ਵਾਹ ਕਰਦੇ ਇਹ ਯੂ ਵੀਜ਼ਾ ਉਸ ਦੇ ਵਿੱਚੋਂ ਜਿਹੜਾ ਇਹ ਨਿਕਲਿਆ ਆ।
ਤੁਸੀਂ ਗੱਲ ਕਰ ਰਹੇ ਸੀ ਵੀ ਕਈ ਵਾਰੀ ਬੰਦਾ ਸਟੋਰ ਤੇ ਕੰਮ ਕਰਦਾ, ਸਟੋਰ ਤੇ ਕੰਮ ਕਰਦੇ ਹੋਏ ਇਹਨਾਂ ਦੇ ਮਲਟੀਪਲ ਜਿਹੜੇ ਆ ਤੁਹਾਡੇ ਨਾਲ ਕ੍ਰਾਈਮ ਜਿਹੜੇ ਕਈ ਵਾਰੀ ਹੋ ਜਾਂਦੇ ਆ, ਕੀ ਅਜਿਹੇ ਕੇਸ ਦੇ ਵਿੱਚ ਪਹਿਲੀ ਵਾਰੀ ਅਪਲਾਈ ਕੀਤਾ ਜੀ ਉਸ ਤੋਂ ਬਾਅਦ ਦੇ ਵਿੱਚ ਦੁਬਾਰਾ ਕਿਸੇ ਦੇ ਨਾਲ ਇਦਾਂ ਦਾ ਕੋਈ ਕ੍ਰਾਈਮ ਹੋ ਜਾਂਦਾ ਆ, ਮੁੜ ਦੁਬਾਰਾ ਹੋ ਜਾਂਦਾ ਆ, ਕੀ ਇਦਾਂ ਦੇ ਕੇਸ ਦੇ ਵਿੱਚ ਉਸ ਨੂੰ ਫੜਾਉਣ ਦੇ ਲਈ ਜੀ ਉਹ ਮਦਦ ਕਰਦਾ, ਕੀ ਉਸ ਕੇਸ ਸਟਰੋਂਗ ਬਣਦਾ ਆ, ਕੀ ਹੁੰਦਾ ਆ? ਇਸ ਚੀਜ਼ ਦਾ ਵੀ ਅਸਰ ਪੈਂਦਾ ਚੱਲ ਰਹੇ ਕੇਸ ਦੇ ਉੱਤੇ? ਜਿੱਦਾਂ ਤੁਸੀਂ ਪੁੱਛ ਰਹੇ ਹੋ ਕਿ ਇੱਕ ਹਾਦਸਾ ਕਿਸੇ ਨਾਲ ਹੋਇਆ, ਜੇ ਦੁਬਾਰਾ ਉਹਨਾਂ ਫੇਰ ਕੋਈ ਉਦਾਂ ਦਾ ਹੀ ਹਾਦਸਾ ਹੋ ਹਾਂਜੀ ਜਾਵੇ, ਹਾਂਜੀ ਜੀ ਹਾਂਜੀ, ਉਹਨਾਂ ਨੂੰ ਰეკਮੈਂਡੇਸ਼ਨ ਇਹੀ ਹੁੰਦੀ ਹੈ ਕਿ ਤੁਸੀਂ ਦੁਬਾਰਾ ਪੁਲਿਸ ਨੂੰ ਰਿਪੋਰਟ ਕਰੋ। ਤੇ ਹੁਣ ਕ੍ਰਾਈਮ ਦੇ ਵਿੱਚ ਏਦਾਂ ਹੁੰਦਾ ਕਿ ਜਿਹੜੀ ਸਰਕਾਰ ਆ ਉਹਨੇ ਤਾਂ ਆਪਣੇ ਕ੍ਰਾਈਮ ਡਿਫਾਈਨ ਕਰਤੇ ਕਿ ਆਰਮਡ ਰੋਬਰੀ, ਫੈਲਨੀਅਸ ਅਸੌਲਟ, ਅਨਲੌਫੁਲ ਕ੍ਰਿਮੀਨਲ ਰਿਸਟ੍ਰੇਂਟ, ਏਦਾਂ ਦੇ ਜਿਹੜੇ ਸੰਗੀਨ ਜੁਰਮ ਉਹ ਹੋਣੇ ਚਾਹੀਦੇ ਆ। ਸਿੰਪਲ ਜਿਹੜਾ ਥੱਪੜ ਮੁੱਕੇ ਦਾ ਯੂ ਵੀਜ਼ਾ ਨਹੀਂ ਬਣਦਾ। ਸੋ ਕਈ ਕੇਸਾਂ ਦੇ ਵਿੱਚ ਆਪਾਂ ਕੀ ਦੇਖਿਆ ਕਿ ਜਿਹੜੇ ਪੁਰਾਣੇ ਕੇਸ ਸੀਗੇ ਉਹਨਾਂ ਦੇ ਵਿੱਚ ਉਹਨਾਂ ਨੇ ਯੂ ਵੀਜ਼ਾ ਲਾਤਾ ਕਿ ਪੁਲਿਸ ਰਿਪੋਰਟ ਮਿਲ ਗਈ, ਸਾਈਨ ਕਰਤੇ ਉਹਨਾਂ ਨੇ, ਪਰ ਜਦੋਂ ਬੰਦੇ ਨੂੰ ਸਜ਼ਾ ਹੋਈ ਤਾਂ ਕਈ ਵਾਰੀ ਕਹਿ ਲਓ ਕੋਈ ਹੋਮਲੈਸ ਬੰਦਾ ਜਾਂ ਕੋਈ ਹੋਰ ਛੋਟਾ ਮੋਟਾ ਕ੍ਰਿਮੀਨਲ ਆ, ਜਿਹੜਾ ਪ੍ਰੋਸੀਕਿਊਟਰ ਆ ਉਹ ਕਈ ਵਾਰੀ ਚਾਰਜ ਨਹੀਂ ਕਰਨਾ ਚਾਹੁੰਦੇ, ਉਹਨੂੰ ਸਿੰਪਲ ਅਸੌਲਟ ਲਈ, ਬੈਟਰੀ ਲਈ ਕੇਸ ਪਾ ਦਿੰਦੇ ਉੱਤੇ ਤਾਂ ਕਿ ਸੌਖਾ ਜਿਹੜਾ ਮਾਮਲਾ ਰਫਾ ਦਫਾ ਹੋ ਜਾਵੇ। ਸੋ ਆਪਾਂ ਇਹ ਵੀ ਦੇਖਿਆ ਕਿ ਇਮੀਗ੍ਰੇਸ਼ਨ ਵਾਪਸ ਆ ਕੇ ਕਈ ਵਾਰੀ ਕਹਿੰਦੀ ਆ ਕਿ ਇਹ ਤੁਹਾਡਾ ਯੂ ਵੀਜ਼ੇ ਦਾ ਐਲੀਜੀਬਲ ਕ੍ਰਾਈਮ ਨਹੀਂ ਹੈਗਾ। ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਤੁਹਾਡੇ ਕ੍ਰਾਈਮ ਆ ਉਹਨੂੰ ਮੇਕ ਸ਼ੋਰ ਕਰਨਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਕ੍ਰਾਈਮ ਜਿਹੜੇ ਯੂ ਵੀਜ਼ਾ ਐਲੀਜੀਬਲ ਕ੍ਰਾਈਮ ਆ। ਠੀਕ ਹੈ। ਉਹ ਦੋ ਚੀਜ਼ਾਂ ਦਾ ਤੁਸੀਂ ਜਿਹੜਾ ਮੇਨ ਧਿਆਨ ਰੱਖਣਾ, ਜਿਹੜਾ ਕਈ ਵਾਰੀ ਲੋਕੀ ਨਹੀਂ ਰੱਖਦੇ ਜਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ। ਸੋ ਸਭ ਤੋਂ ਪਹਿਲੀ ਚੀਜ਼ ਇਹ ਕਿ ਜਿਹੜੇ ਤੁਸੀਂ ਉਹਨਾਂ ਨੂੰ ਦੱਸਣਾ ਕਿ ਹਥਿਆਰ ਸੀਗੇ ਕਿ ਨਹੀਂ ਸੀਗੇ, ਬੰਦੇ ਨੇ ਆਪਣੀ ਜੇਬ 'ਚ ਹੱਥ ਪਾਇਆ ਸੀਗਾ, ਤੁਹਾਨੂੰ ਡਰਾ ਰਿਹਾ ਸੀਗਾ, ਡਜ਼ ਨਾਟ ਮੈਟਰ ਤੁਹਾਨੂੰ ਹਥਿਆਰ ਦਿਖਿਆ ਕਿ ਨਹੀਂ ਦਿਖਿਆ, ਕਿ ਬੰਦੇ ਨੇ ਤੁਹਾਨੂੰ ਹਥਿਆਰ ਨਾਲ ਧਮਕੀ ਦਿੱਤੀ, ਕਿ ਉਹਦੀ ਆਪਣੀ ਜੇਬ 'ਚ ਹੱਥ ਸੀਗਾ, ਕੀ ਤੁਸੀਂ ਕੁਛ ਦੇਖਿਆ, ਉਹਨੇ ਤੁਹਾਨੂੰ ਕੀ ਕਿਹਾ, ਹਨਾ। ਸੋ ਇਹ ਸਾਰੀਆਂ ਚੀਜ਼ਾਂ ਕਿ ਉਹਨੇ ਤੁਹਾਨੂੰ ਕੀ ਕਿਹਾ, ਕਿ ਹਥਿਆਰਬੰਦ ਸੀਗਾ ਕਿ ਨਹੀਂ ਸੀਗਾ, ਉਹ ਚੀਜ਼ ਜਿਹੜੀ ਮੇਨ ਉਹ ਜਿਹੜੀ ਜ਼ਰੂਰੀ ਆ। ਜੋ ਵੀ ਤੁਸੀਂ, ਕਿਉਂਕਿ ਤੁਹਾਡੇ ਕੋਲ ਪੁਲਿਸ ਨੇ ਵੀ ਆ ਕੇ ਜਦੋਂ ਇਹੀ ਸਵਾਲ ਪੁੱਛਣੇ ਕਿ ਤੂੰ ਹਥਿਆਰ ਦੇਖਿਆ, ਕਈ ਵਾਰੀ ਏਦਾਂ ਡਰਦਾ ਮਾਰਾ ਬੰਦਾ ਆਪਣੇ ਵੱਲੋਂ ਕਹਿੰਦਾ ਕਿ ਮੈਂ ਸਹੀ ਜਵਾਬ ਦੇ ਰਿਹਾ, ਪੁਲਿਸ ਉਹਦੇ ਵਿੱਚ ਕਹਿ ਦਿੰਦੀ ਹੈ ਕਿ ਨਹੀਂ ਇਹ ਤਾਂ ਸਿੰਪਲ ਜਿਹੜਾ ਸੀਗਾ ਅਸੌਲਟ ਸੀਗਾ, ਤਾਂ ਫਿਰ ਉਹ ਯੂ ਵੀਜ਼ੇ ਦਾ ਜਿਹੜਾ ਕ੍ਰਾਈਮ ਉਹ ਨਹੀਂ ਬਣਦਾ। ਸੋ ਪਹਿਲਾਂ ਤਾਂ ਇਹ ਦੇਖੋ ਕਿ ਹਥਿਆਰ ਸੀਗਾ ਜਾਂ ਹਥਿਆਰ ਨਾਲ ਤੁਹਾਨੂੰ ਧਮਕੀ ਦਿੱਤੀ ਗਈ ਆ, ਤੇ ਉਹਨੂੰ ਸਹੀ ਤਰੀਕੇ ਨਾਲ ਐਕਸਪਲੇਨ ਕਰਕੇ ਲਿਖਾਓ, ਠੀਕ ਹੈ। ਦੂਜੀ ਚੀਜ਼ ਇਹ ਦਿਖਾਣੀ ਕਿ ਬੰਦੇ ਨੇ ਤੁਹਾਨੂੰ ਕੀ ਕਿਹਾ ਸੀਗਾ, ਕੀ ਉਹਨੇ ਧਮਕੀ ਦਿੱਤੀ, ਕੀ ਥ੍ਰੈਟ ਦਿੱਤਾ। ਤੀਜੀ ਚੀਜ਼ ਇਹ ਹੈ ਕਿ ਅਨਲੌਫੁਲ ਕ੍ਰਿਮੀਨਲ ਰਿਸਟ੍ਰੇਂਟ, ਇਹ ਲੋਕੀ ਬਹੁਤ ਜ਼ਿਆਦਾ ਭੁੱਲ ਜਾਂਦੇ ਆ। ਸੋ ਮੇਨ ਚੀਜ਼ ਇਹ ਹੈ ਕਿ ਤੁਸੀਂ ਆਪਣੀ ਮਰਜ਼ੀ ਨਾਲ ਉੱਥੋਂ ਹਿੱਲ ਸਕਦੇ ਸੀਗੇ ਕਿ ਨਹੀਂ ਹਿੱਲ ਸਕਦੇ ਸੀਗੇ, ਕਿ ਉਹਨੇ ਤੁਹਾਨੂੰ ਗਨ ਪੁਆਇੰਟ ਤੇ ਰੋਕ ਕੇ ਰੱਖਿਆ ਉੱਥੇ ਕਿ ਤੁਸੀਂ ਜਾ ਨਹੀਂ ਸਕਦੇ ਸੀਗੇ। ਸੋ ਜੇ ਤੁਸੀਂ ਜਾ ਨਹੀਂ ਸਕਦੇ ਸੀਗੇ, ਉਹ ਵੀ ਤੁਸੀਂ ਉਹਨੂੰ ਐਕਸਪਲੇਨ ਕਰਨਾ ਸਾਰਾ ਕਿ ਉਹਨੇ ਤੁਹਾਨੂੰ ਕੀ ਕਿਹਾ, ਉੱਥੇ ਡੱਕ ਕੇ ਰੱਖਿਆ। ਸੋ ਇਹ ਦੋ ਕ੍ਰਾਈਮ ਬਣ ਜਾਂਦੇ ਆ, ਇੱਕ ਤੁਹਾਡਾ ਆਰਮਡ ਰੋਬਰੀ ਬਣ ਗਿਆ, ਇੱਕ ਅਨਲੌਫੁਲ ਕ੍ਰਿਮੀਨਲ ਰਿਸਟ੍ਰੇਂਟ ਬਣ ਗਿਆ। ਸੋ ਜਿਹੜਾ ਤੁਹਾਡੇ ਸਵਾਲ ਦਾ ਜਵਾਬ ਆ ਕਿ ਜੇ ਮਲਟੀਪਲ ਕ੍ਰਾਈਮ ਹੁੰਦੇ ਆ, ਸੋ ਬਿਲਕੁਲ, ਤਾਂ ਕਿ ਕਈ ਵਾਰੀ ਸਰਕਾਰਾਂ ਦਾ ਪਤਾ ਨਹੀਂ ਚੇਂਜ ਹੋ ਜਾਂਦੀਆਂ, ਆਪਣੇ ਸਟੈਂਡਰਡ ਸਟ੍ਰਿਕਟ ਕਰ ਦਿੰਦੀਆਂ, ਕਮੀ ਪੇਸ਼ੀ ਕੱਢੇ ਕਿ ਇਹ ਬੰਦਾ ਐਲੀਜੀਬਲ ਹੈਗਾ ਜਾਂ ਨਹੀਂ ਹੈਗਾ। ਸੋ ਇਦਾਂ ਕਿ ਜਦੋਂ ਤੁਹਾਡੇ ਨਾਲ ਦੁਬਾਰਾ ਕ੍ਰਾਈਮ ਹੁੰਦਾ, ਤੁਸੀਂ ਦੁਬਾਰਾ ਪੁਲਿਸ ਰਿਪੋਰਟ ਲਿਖਾ ਕੇ ਪੂਰੀ ਡਿਟੇਲ ਦੇ ਵਿੱਚ ਸਾਰੀ ਇਨਫੋਰਮੇਸ਼ਨ ਦੇ ਨਾਲ ਆਪਣਾ ਜਿਹੜਾ ਯੂ ਵੀਜ਼ਾ ਦਾ ਕੇਸ ਉਹਨੂੰ ਅਪਗ੍ਰੇਡ ਕਰਕੇ ਉਸੇ ਪੈਂਡਿੰਗ ਕੇਸ ਦੇ ਵਿੱਚ ਆਪਣੇ ਜਿਹੜੇ ਡਾਕੂਮੈਂਟ ਉਹ ਸਬਮਿਟ ਕਰਨੇ ਆ। ਓਕੇ, ਠੀਕ ਹੈ। ਸੋ ਹੁਣ ਪ੍ਰੋਸੈਸ ਕੀ ਆ ਜਿਹੜਾ ਯੂ ਵੀਜ਼ੇ ਦੀ ਪਟੀਸ਼ਨ ਪ੍ਰੋਸੈਸ ਜਿਹੜਾ ਉਹ ਕੀ ਹੁੰਦਾ, ਕਿਹੜੇ ਫਾਰਮਸ ਇਸ ਦੇ ਵਿੱਚ ਜਿਹੜੇ ਉਹ ਆਉਂਦੇ ਨੇ? ਸੋ ਸਭ ਤੋਂ ਪਹਿਲਾਂ ਤਾਂ ਜੀ ਜਦੋਂ ਬੰਦਾ ਕੋਈ ਵੀ ਕਲਾਇੰਟ ਆ ਉਹ ਅਟਰਨੀ ਨੂੰ ਕੰਟੈਕਟ ਕਰਦਾ, ਤਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਅਟਰਨੀ ਨੇ ਦੇਖਣੀ ਹੁੰਦੀ ਆ ਪੁਲਿਸ ਰਿਪੋਰਟ। ਸੋ ਇੱਕ ਕਾਮਨ ਸਵਾਲ ਆ ਕਿ ਪੁਲਿਸ ਰਿਪੋਰਟ ਤੁਸੀਂ ਕਢਾ ਸਕਦੇ ਹੋ, ਸੋ ਇਹ ਵਕੀਲ ਨਹੀਂ ਕਢਾ ਸਕਦੇ, ਉਹਦੇ ਲਈ ਸਾਨੂੰ ਬਹੁਤ ਕਾਰਵਾਈ ਕਰਨੀ ਪੈਣੀ ਕਿਸੇ ਦੇ ਬਿਹਾਫ ਤੇ, ਐਡਾ ਸੌਖਾ ਨਹੀਂ ਹੁੰਦਾ। ਸੋ ਪਹਿਲਾਂ ਤਾਂ ਇਹ ਹੈਗਾ ਕਿ ਤੁਸੀਂ ਆਪਣੀ ਰਿਪੋਰਟ ਜਿਹੜੀ ਆ ਆਪ ਕਢਾਓ, ਈਜ਼ੀਲੀ ਐਕਸੈਸਿਬਲ ਆ, ਜਿਹੜਾ ਪੁਲਿਸ ਡਿਟੈਕਟਿਵ ਤੁਹਾਡੀ ਮਦਦ ਕਰ ਰਿਹਾ ਉੱਥੋਂ ਜਾ ਕੇ ਜਿਹੜੀ ਆ ਉਹ ਹੈਲਪ ਲਓ। ਸੋ ਜਦੋਂ ਤੁਸੀਂ ਪੁਲਿਸ ਰਿਪੋਰਟ ਤੁਹਾਡੇ ਹੱਥ ਲੱਗ ਜਾਂਦੀ ਹੈ, ਉਦੋਂ ਵਕੀਲ ਦਾ ਕੰਮ ਸ਼ੁਰੂ ਹੁੰਦਾ। ਪਹਿਲਾ ਸਟੈਪ ਵਕੀਲ ਲਈ ਇਹ ਹੁੰਦਾ ਕਿ ਵਕੀਲ ਨੇ ਇੱਕ ਕੋਈ ਵੀ ਏਜੰਸੀ ਤੋਂ, ਪੁਲਿਸ ਜਾਂ ਡਿਸਟ੍ਰਿਕਟ ਅਟਰਨੀ ਆ, ਜਿਹੜੀ ਵੀ ਹੋਰ ਇਨਵੈਸਟੀਗੇਟਿਵ ਏਜੰਸੀ ਆ, ਉੱਥੋਂ ਇੱਕ ਸਰਟੀਫਿਕੇਸ਼ਨ ਲੈਣੀ ਹੁੰਦੀ ਹੈ ਯੂ ਵੀਜ਼ੇ ਦੀ। ਉਹਨੂੰ 918 ਸਪਲੀਮੈਂਟ B ਕਹਿੰਦੇ ਆ, 918B। ਇਹ ਜਿਹੜੀ ਸਰਟੀਫਿਕੇਸ਼ਨ ਹੈ, ਇਹ ਤੋਂ ਬਿਨਾਂ ਤੁਹਾਡਾ ਯੂ ਵੀਜ਼ੇ ਦੇ ਚਾਂਸ ਬਹੁਤ ਘੱਟ ਆ, ਪਾਸ ਨਹੀਂ ਹੋ ਸਕਦਾ। ਸੋ ਇਹ ਸਰਟੀਫਿਕੇਸ਼ਨ ਲੈਣੀ ਜ਼ਰੂਰੀ ਹੈ। ਇਹਦਾ ਮਤਲਬ ਇਹ ਹੈ ਕਿ ਉਹ ਜਿਹੜੀ ਏਜੰਸੀ ਆ, ਜਿਹੜੀ ਵੀ, ਭਾਵੇਂ ਪੁਲਿਸ ਆ, ਭਾਵੇਂ ਡਿਸਟ੍ਰਿਕਟ ਅਟਰਨੀ ਆ, ਭਾਵੇਂ ਲੇਬਰ ਕੋਰਟ ਆ, ਜੋ ਵੀ ਆ, ਉਹਨਾਂ ਨੇ ਇਹਦੇ ਵਿੱਚ ਇਹ ਲਿਖ ਕੇ ਦਿੱਤਾ ਕਿ ਇਹ ਬੰਦੇ ਨੇ ਰਿਪੋਰਟ ਕੀਤਾ, ਇਹਨਾਂ ਕੁਆਲੀਫਾਈਂਗ ਕ੍ਰਾਈਮ ਹੋਇਆ, ਇਹਨੇ ਸਾਡੀ ਪੂਰੀ ਹੈਲਪ ਕੀਤੀ, ਪੂਰਾ ਕੋਆਪਰੇਟ ਕੀਤਾ। ਸੋ ਕਈ ਵਾਰੀ ਜਦੋਂ ਬੰਦਾ ਨਹੀਂ ਕੋਆਪਰੇਟ ਕਰਦਾ, ਉਹ ਗਵਾਹੀ ਦੇਣ ਤੋਂ ਮੁੱਕਰ ਜਾਂਦਾ, ਤਾਂ ਜਿਹੜੀ ਇਹ ਅਦਾਰੇ ਆ ਇਹ ਨਹੀਂ ਦਿੰਦੇ ਸਰਟੀਫਿਕੇਸ਼ਨ, ਭਾਵੇਂ ਤੁਹਾਡੇ ਨਾਲ ਕ੍ਰਾਈਮ ਹੋਇਆ। ਸੋ ਮੇਨ ਮੁੱਖ ਮਕਸਦ ਇਹ ਹੈ ਕਿ ਤੁਸੀਂ ਲਾਅ ਇਨਫੋਰਸਮੈਂਟ ਨਾਲ ਕੋਆਪਰੇਟ ਕਰਨਾ, ਉਹਦੀ ਇਨਵੈਸਟੀਗੇਸ਼ਨ ਨਾਲ ਕੋਆਪਰੇਟ ਕਰਨਾ, ਜਦੋਂ ਵੀ ਤਰੀਕਾਂ ਤੇ ਤੁਹਾਨੂੰ ਬੁਲਾਇਆ ਤੁਸੀਂ ਉੱਥੇ ਜਾਣਾ। ਸੋ ਤਾਂ ਇਹ ਤੁਹਾਨੂੰ ਜਿਹੜੀ ਹੈਗੀ ਆ ਸਰਟੀਫਿਕੇਸ਼ਨ ਜਿਹੜੀ ਦਿੰਦੇ ਆ।
ਜ਼ਿਆਦਾਤਰ ਆਪਾਂ ਦੇਖਦੇ ਹਾਂ ਕੈਲੀਫੋਰਨੀਆ, ਨਿਊਯਾਰਕ, ਜਿਹੜੇ ਤਾਂ ਇਦਾਂ ਦੇ ਸਟੇਟਸ ਨੇ ਜਿੱਥੇ ਇਮੀਗ੍ਰੈਂਟ ਜ਼ਿਆਦਾ, ਵੱਡੇ ਸ਼ਹਿਰ ਖਾਸ ਕਰਕੇ, ਉਹ ਤੁਹਾਨੂੰ ਸਰਟੀਫਿਕੇਸ਼ਨ ਰਾਈਟ ਵੇ ਦੇ ਦਿੰਦੇ ਆ ਜਦੋਂ ਕ੍ਰਾਈਮ ਹੁੰਦਾ। ਪਰ ਕਾਫੀ ਸਾਰੇ ਜਿਹੜੇ ਪੁਲਿਸ ਸਟੇਸ਼ਨ ਆ, ਜਿਹੜੇ ਕਹਿ ਲਓ ਥੋੜੇ ਜਿਹੇ ਐਗਜ਼ੈਕਟ ਰਾਈਟ ਵਿੰਗ ਕਹਿ ਸਕਦੇ ਕਿ ਜਿਹੜੇ ਨਹੀਂ ਪ੍ਰੋ ਇਮੀਗ੍ਰੇਸ਼ਨ, ਜਿਹੜੇ ਨਹੀਂ ਹੈਗੇ, ਉਹ ਕੀ ਕਰਦੇ ਆ ਕਿ ਬਹਾਨਾ ਜਿਹਾ ਪਾ ਲੈਂਦੇ ਆ ਕਿ ਨਹੀਂ ਪਹਿਲਾਂ ਕ੍ਰਾਈਮ ਸੋਲਵ ਹੋ ਲੈਣ ਦਿਓ, ਬੰਦੇ ਭੱਜ ਗਏ ਸੀਗੇ, ਫੜੇ ਨਹੀਂ ਗਏ, ਜਦੋਂ ਕ੍ਰਾਈਮ ਸੋਲਵ ਹੋਊਗਾ ਫਿਰ ਆਪਾਂ ਤੁਹਾਨੂੰ ਜਿਹੜੀ ਸਰਟੀਫਿਕੇਸ਼ਨ ਉਹ ਦੇਣੀ ਆ। ਸੋ ਇਹਨੂੰ ਔਨ ਐਵਰੇਜ ਜਿਹੜੇ 90 ਦਿਨ ਤੋਂ 6 ਮਹੀਨੇ ਤੱਕ ਲੱਗ ਸਕਦੇ ਆ, ਡਿਪੈਂਡਿੰਗ 90 ਦਿਨ ਉਹ ਲੀਗਲੀ ਲੈ ਸਕਦੇ ਆਪਣੇ ਸਾਰੇ ਪੁਲਿਸ ਸਟੇਸ਼ਨ ਕਹਿੰਦੇ ਕਿ ਆਪਾਂ 90 ਦਿਨ ਘੱਟੋ ਘੱਟ ਲੈਣੇ ਪ੍ਰੋਸੈਸ ਕਰਨ ਲਈ। ਸੋ ਕਈ ਵਾਰੀ ਜ਼ਿਆਦਾ ਟਾਈਮ ਵੀ ਲੱਗ ਸਕਦਾ, ਕਈ ਵਾਰੀ ਇਦਾਂ ਦੇ ਵੀ ਕੇਸ ਆ ਕਿ ਉਹ ਦਿੰਦੇ ਨਹੀਂ, ਕਹਿੰਦੇ ਆਪਾਂ ਨਹੀਂ ਦੇਣੀ। ਸੋ ਕਈ ਵਾਰੀ ਸਪਲੀਮੈਂਟ 918B ਨੂੰ ਲੈਂਦੇ ਫਾਈਟ ਪੈ ਜਾਂਦੀ ਆ, ਇੱਕ ਤੋਂ ਵੱਧ ਵਾਰ ਤੁਹਾਨੂੰ ਜਿਹੜਾ ਅਪਲਾਈ ਕਰਨਾ ਪੈ ਸਕਦਾ। ਸੋ ਮੰਨ ਲਓ ਤੁਸੀਂ ਇਹਨੂੰ ਅਪਲਾਈ ਕਰਤਾ, ਤੁਹਾਨੂੰ ਸਪਲੀਮੈਂਟ ਦੇ ਦਿੱਤਾ, ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਕੇਸ ਆਪਣਾ ਫਾਈਲ ਕਰ ਸਕਦੇ ਆ। ਇਹਦੀ ਘੱਟੋ ਘੱਟ ਜਿਹੜੀ 6 ਮਹੀਨੇ ਦੀ ਜਿਹੜੀ ਵੈਲਿਡਿਟੀ ਉਹ ਹੁੰਦੀ ਆ, ਇਹ ਤੋਂ ਬਾਅਦ ਤੁਸੀਂ ਯੂ ਵੀਜ਼ਾ ਜਿਹੜਾ ਫਾਈਲ ਕਰ ਸਕਦੇ ਆ। ਸੋ ਪੁਲਿਸ ਰਿਪੋਰਟ, ਫਿਰ ਆ ਜਿਹੜਾ ਸਰਟੀਫਿਕੇਸ਼ਨ ਲੈਣੀ ਆ, ਇਹ ਆ ਗਈ ਸਾਡੇ ਹੱਥ, ਫਿਰ ਆਪਣਾ ਜਿਹੜਾ ਯੂ ਵੀਜ਼ਾ ਉਹ ਫਾਈਲ ਹੋਊਗਾ। ਤੇ ਜਿਹੜਾ ਯੂ ਵੀਜ਼ਾ ਜਦੋਂ ਫਾਈਲ ਹੋਊਗਾ, ਉਹਦੇ ਨਾਲ ਤੁਸੀਂ ਇੱਕ ਆਪਣੀ ਪਰਸਨਲ ਸਟੇਟਮੈਂਟ ਦੇਣੀ ਆ ਕਿ ਕੀ ਹੋਇਆ ਸੀਗਾ, ਤੁਹਾਨੂੰ ਉਹਦਾ ਕੀ ਨੁਕਸਾਨ ਹੋਇਆ, ਤੁਹਾਡੀ ਲਾਈਫ ਉਹਨਾਂ ਕਿੱਦਾਂ ਇੰਪੈਕਟ ਹੋਈ, ਤੁਹਾਡੇ ਮਾਨਸਿਕ ਹਾਲਤ ਕੀ ਆ, ਤੁਹਾਨੂੰ ਕੰਮ ਕਰਨ 'ਚ ਕੀ ਪ੍ਰੋਬਲਮ ਆ, ਤੁਹਾਡੇ ਨੀਂਦ ਦੇ ਪੈਟਰਨ ਉਹਨਾਂ ਕਿੱਦਾਂ ਚੇਂਜ ਹੋਏ, ਸਾਰਾ ਤੁਸੀਂ ਆਪਣਾ ਜਿਹੜਾ ਡਰ ਆ, ਤੁਹਾਡੇ ਮੈਂਟਲ ਇਫੈਕਟ ਜੋ ਵੀ ਹੋਇਆ, ਤੁਸੀਂ ਪਹਿਲਾਂ ਆਪਣੇ ਹੱਥੀਂ ਇੱਕ ਪਰਸਨਲ ਸਟੇਟਮੈਂਟ ਦੇਣੀ ਆ। ਸੇਮ ਥਿੰਗ ਤੁਸੀਂ ਇੱਕ ਡਾਕਟਰ ਦੀ ਰਿਪੋਰਟ ਤਿਆਰ ਕਰਾਉਂਦੇ ਹੋ। ਸੋ ਇਹ ਜਿਹੜੇ ਡਾਕਟਰ ਹੁੰਦੇ ਆ, ਇਹ ਕਾਫੀ ਐਜ਼ ਅ ਕਰੀਅਰ ਜਿਹੜੇ ਹੈਗੇ ਯੂ ਵੀਜ਼ਾ ਵਾਵਾ ਇਹਦੀ ਰਿਪੋਰਟਸ ਲਿਖਦੇ ਆ। ਇਹ ਕੀ ਕਰਦੇ ਆ ਕਿ ਤੁਹਾਨੂੰ ਆਪਣੇ ਕੋਲ ਬੁਲਾਉਂਦੇ ਆ, ਇਹ 4-5 ਤੁਹਾਨੂੰ ਕਾਉਂਸਲਿੰਗ ਸੈਸ਼ਨ ਦਿੰਦੇ ਆ। ਓਬਵੀਅਸਲੀ ਤੁਹਾਨੂੰ ਉਹਨਾਂ ਨੂੰ ਪੇ ਕਰਨਾ ਪੈਂਦਾ। ਸੋ ਡਾਕਟਰ ਫਿਰ ਤੁਹਾਨੂੰ 4-5 ਜਿਹੜੇ ਸੈਸ਼ਨ ਲੈ ਕੇ ਪੁੱਛ ਕੇ ਤੁਹਾਡੇ ਕੋਲ ਕੀ ਹੈਗਾ, ਜੋ ਵੀ ਉਹਨਾਂ ਦੀਆਂ ਮੈਡੀਕਲ ਲੀਗਲ ਰਿਕੁਆਇਰਮੈਂਟਸ ਹੈਗੀਆਂ, ਉਹਦੇ ਹਿਸਾਬ ਨਾਲ ਸਾਰਾ ਆਪਣਾ ਡਾਕੂਮੈਂਟ ਕਰਕੇ, ਕੈਟਾਲੌਗ ਕਰਕੇ, ਫਿਰ ਤੁਹਾਨੂੰ ਜਿਹੜੀ ਲੈਟਰ ਦਿੰਦੇ ਆ ਕਿ ਇਹ ਬੰਦੇ ਤੇ ਆਹ ਚੀਜ਼ ਦਾ ਇਫੈਕਟ ਇਸ ਤਰੀਕੇ ਨਾਲ ਪਿਆ। ਮੈਡੀਕਲੀ ਆ ਪ੍ਰੋਬਲਮ ਕਿ ਯਾਰ ਡਾਕਟਰ ਸਿੱਧੇ ਕਿਉਂ ਨਹੀਂ ਦੇ ਦਿੰਦਾ, ਸਿੱਧੇ ਕਿਉਂ ਨਹੀਂ ਲੈਟਰ ਦੇ ਦਿੰਦਾ, ਇਦਾਂ ਨਹੀਂ ਹੁੰਦਾ। ਉਹਨਾਂ ਨੇ ਉਹਨਾਂ ਦੇ ਲਈ ਜਿਹੜੇ ਮੈਡੀਕਲ ਸਟੈਂਡਰਡਸ ਆ, ਉਹਨਾਂ ਨੇ ਤੁਹਾਨੂੰ 3-4 ਜਿਹੜੇ ਹੈਗੇ ਕਾਉਂਸਲਿੰਗ ਸੈਸ਼ਨ ਜਿਹੜੇ ਉਹ ਦੇਣੇ ਆ, ਪੁੱਛਣਾ ਕਿ ਕੀ ਹੋਇਆ, ਪੱਕਾ ਹੀ ਇੱਥੇ ਕੰਮ ਹੋ ਸਕਦਾ ਅਮਰੀਕਾ ਦੇ ਵਿੱਚ, ਹਨਾ, ਲੀਗਲੀ ਜਿਹੜਾ ਹੈਗਾ। ਇਵੈਲੂਏਸ਼ਨ ਤੁਸੀਂ ਲਾ ਲਈ, ਪਰਸਨਲ ਸਟੇਟਮੈਂਟ ਦੇ ਲਈ ਦੇਤੀ, ਐਫੀਡੇਵਿਟ ਦੇ ਦਿੱਤੇ ਨਾਲ, ਜੇ ਕਿਸੇ ਨੇ ਗਵਾਹੀ ਪਾਣੀ ਆ, ਸਰਟੀਫਿਕੇਸ਼ਨ ਨਾਲ ਲਾਤੀ, ਯੂ ਵੀਜ਼ਾ ਤੁਹਾਡਾ ਤਿਆਰ ਹੋ ਗਿਆ। ਇਸ ਤੋਂ ਇਲਾਵਾ ਪੁਲਿਸ ਰਿਪੋਰਟ ਜਾਂ ਹੋਰ ਕੋਈ ਵੀ ਚੀਜ਼ ਆ, ਤੁਹਾਡੇ ਸੱਟਾਂ ਲੱਗੀਆਂ, ਉਹਦੀ ਫੋਟੋ, ਤੁਸੀਂ ਜੇ ਕੌਂਸਟੈਂਟ ਥੈਰੇਪੀ ਵਗੈਰਾ 'ਚ ਗਏ, ਇਲਾਜ ਆਪਣਾ ਕਰਾਇਆ, ਉਹ ਸਾਰੀਆਂ ਇਹਦੀਆਂ ਚੀਜ਼ਾਂ ਜਿਹੜੀਆਂ ਤੁਹਾਡੀਆਂ ਹੈਲਪਫੁਲ ਹੁੰਦੀਆਂ। ਤਾਂ ਇਸ ਤਰੀਕੇ ਨਾਲ ਤੁਹਾਡਾ ਜਿਹੜਾ ਯੂ ਵੀਜ਼ਾ ਉਹ ਫਾਈਲ ਹੋ ਜਾਂਦਾ। ਫਿਰ ਕਈ ਸਾਲ ਉਹ ਜਿਹੜਾ ਪੈਂਡਿੰਗ ਰਹਿੰਦਾ। ਜੇ ਤਾਂ ਸਾਰਾ ਕੁਝ ਉਹਦੇ ਵਿੱਚ ਸਹੀ ਸੋਲਿਡ ਕ੍ਰਾਈਮ ਸੀਗਾ, ਫਿਰ ਤਾਂ ਇਮੀਗ੍ਰੇਸ਼ਨ ਸਿੱਧੇ ਅਪਰੂਵ ਕਰ ਦਿੰਦੀ ਆ। ਨਹੀਂ ਤਾਂ ਕਈ ਵਾਰੀ ਆਪਾਂ ਕੀ ਦੇਖਦੇ ਹਾਂ ਕਿ ਵਾਪਸ 5 ਸਾਲ ਬਾਅਦ ਉਹ ਦੁਬਾਰਾ ਪੁੱਛਦੇ ਆ ਕਿ ਤੁਸੀਂ ਇਹ ਦੱਸੋ ਕਿ ਤੁਹਾਨੂੰ ਇਹਦਾ ਕੰਟੀਨਿਊਇੰਗ ਲਾਸ ਜਿਹੜਾ ਕਿੱਦਾਂ ਹੋਇਆ, ਕੀ ਹੋਇਆ, ਕਿ ਤੁਹਾਨੂੰ ਹੁਣ ਕੀ ਇਹਦਾ ਇਫੈਕਟ ਹੈਗਾ। ਸੋ ਇਹਦੇ ਵਿੱਚ ਲੋਕਾਂ ਨੂੰ ਇਹੀ ਸਲਾਹ ਹੁੰਦੀ ਆ ਕਿ ਜਿਹੜੀ ਤੁਹਾਡੀ ਟ੍ਰੀਟਮੈਂਟ ਆ ਉਹਨੂੰ ਜਾਰੀ ਰੱਖੋ। ਜੇ ਤੁਹਾਡੇ ਫਿਜ਼ੀਕਲ ਸਿੰਪਟਮਸ ਆ, ਕਈ ਵਾਰੀ ਉਹ ਕਾਇਰੋ ਦੇ ਜਾਂਦਾ ਜਾਂ ਫਿਜ਼ੀਕਲ ਥੈਰੇਪਿਸਟ ਦੇ ਜਾਂਦਾ, ਸੋ ਉਹ ਸਾਰੇ ਪ੍ਰੂਫ ਜਿਹੜੇ ਹੈਗੇ ਤੁਸੀਂ ਆਪਣੇ ਸੰਭਾਲ ਕੇ ਰੱਖੋ। ਤੇ ਜੇ ਕਿਸੇ ਦੇ ਫਿਜ਼ੀਕਲ ਸੱਟ ਘੱਟ ਲੱਗੀ ਆ, ਮੈਂਟਲ ਇਸ਼ੂਜ਼ ਉਹਦੇ ਹੈਗੇ ਆ, ਉਹ ਵੀ ਜਿਹੜਾ ਡਾਕਟਰ ਦੇ ਹੈਗਾ ਕਿ ਸਾਲ 'ਚ 2-3 ਵਾਰੀ ਜਿਹੜਾ ਆਪਣਾ ਜ਼ਰੂਰ ਜਾਵੇ, ਆਪਣੀ ਰਿਪੋਰਟਸ ਜਿਹੜੀ ਅਪਡੇਟ ਰੱਖੇ। ਤੁਹਾਡੇ ਪੈਸੇ ਜ਼ਰੂਰ ਖਰਚ ਆਉਗੇ, ਪਰ ਇਹ ਹੈ ਕਿ ਜਦੋਂ 5 ਸਾਲ ਬਾਅਦ ਇਮੀਗ੍ਰੇਸ਼ਨ ਵਾਪਸ ਆ ਕੇ ਤੁਹਾਨੂੰ ਪੁੱਛਦੀ ਆ ਕਿ ਤੈਨੂੰ ਕੀ ਪ੍ਰੋਬਲਮ ਆਈਆਂ ਸੀਗੀਆਂ, ਤਾਂ ਸਾਡੇ ਲਈ ਕੰਮ ਉਹ ਬੜਾ ਸੌਖਾ ਹੋ ਜਾਂਦਾ ਕਿ ਸਿੱਧੇ ਜਿਹੜੀ ਡਾਕਟਰ ਦੀ ਤੁਹਾਡੀ ਵਿਜ਼ਿਟ ਹੈਗੀ ਆ, ਉਹਦੀਆਂ ਰਸੀਦਾਂ, ਪਰਚੀਆਂ, ਉਹਦੀ ਅਸੈਸਮੈਂਟ ਜਿਹੜੀ ਹੈਗੀ ਆ, ਉਹ ਆਪਾਂ ਮੈਡੀਕਲ ਐਵੀਡੈਂਸ ਜਿਹੜਾ ਸਬਮਿਟ ਕਰ ਸਕਦੇ ਹਾਂ। ਸੋ ਮੈਡੀਕਲ ਐਵੀਡੈਂਸ ਜੇ ਇੱਕ ਪ੍ਰੋਫੈਸ਼ਨਲ ਕੋ ਹੈਗਾ ਤਾਂ ਇਮੀਗ੍ਰੇਸ਼ਨ ਨੂੰ ਉਹਨੂੰ ਚੈਲੰਜ ਕਰਨਾ ਮੁਸ਼ਕਿਲ ਹੋ ਜਾਂਦਾ। ਜੀ ਬਿਲਕੁਲ। ਤੁਸੀਂ ਇਸ ਦੇ ਵਿੱਚ ਗੱਲ ਕਰ ਰਹੇ ਸੀ ਵੀ ਕਈ ਜਿਹੜੇ ਪੁਲਿਸ ਸਟੇਸ਼ਨ ਜਾਂ ਉਹ ਸਪਲੀਮੈਂਟ ਵੀ ਦੇਣ ਤੋਂ ਪਹਿਲਾਂ ਕਹਿੰਦੇ ਵੀ ਕ੍ਰਾਈਮ ਸੋਲਵ ਨਹੀਂ ਹੋਇਆ, ਭੱਜ ਗਏ। ਕੀ ਯੂ ਵੀਜ਼ਾ ਲੈਣ ਦੇ ਲਈ ਉਹ ਜਿਹੜੇ ਕ੍ਰਾਈਮ ਦਾ ਸੋਲਵ ਹੋਣਾ ਜ਼ਰੂਰੀ ਆ ਜਾਂ ਨਹੀਂ, ਜਾਂ ਸਿਰਫ ਇਹੀ ਦਿਖਾਉਣਾ ਹੁੰਦਾ ਵੀ ਮਤਲਬ ਇਹੀ ਇੱਕ ਕੋਸ਼ਿਸ਼ ਹੋਣੀ ਚਾਹੀਦੀ ਹੈ ਤੁਹਾਡੀ ਵੀ ਮੈਂ ਕ੍ਰਾਈਮ ਸੋਲਵ ਕਰਨ ਦੇ ਵਿੱਚ ਮਦਦ ਕਰ ਰਿਹਾ? ਸੋ ਉਹ ਗੱਲ ਆ ਗਈ ਕਿ ਹੈਲਪ ਤੁਸੀਂ ਕਿਹਨੂੰ ਗਿਣਦੇ ਆ। ਸੋ ਕ੍ਰਾਈਮ ਰਿਪੋਰਟ ਕਰਨਾ ਵੀ ਇੱਕ ਆਪਣੇ ਆਪ 'ਚ ਹੈਲਪ ਜਿਹੜੀ ਮੰਨੀ ਜਾਂਦੀ ਆ। ਸੋ ਕਾਫੀ ਸਾਰੇ ਯੂ ਵੀਜ਼ਾ ਇੱਦਾਂ ਵੀ ਸੀਗੇ ਕਿ ਜਿਹੜੇ ਕ੍ਰਾਈਮ ਰਿਪੋਰਟ ਕਰਨ ਤੇ ਜਿਹੜੇ ਉਹਨਾਂ ਨੇ ਸਰਟੀਫਿਕੇਸ਼ਨ ਦੇ ਦਿੱਤੀ, ਉਹ ਆ ਕੇ ਇਹ ਜ਼ਰੂਰ ਚੈੱਕ ਕਰਦੇ ਆ, ਵੀਡੀਓ ਵਗੈਰਾ ਦੇਖਦੇ ਆ। ਕਿਉਂਕਿ ਕਈ ਵਾਰੀ ਇੱਦਾਂ ਹੋ ਰਿਹਾ ਸੀਗਾ ਕਿ ਉਹ ਕਹਿੰਦਾ ਮੈਨੂੰ ਅਣਪਛਾਤੇ ਬੰਦੇ ਕੁੱਟ ਕੇ ਗਲੀ 'ਚ, ਹਨਾ, ਜਦੋਂ ਯੂ ਵੀਜ਼ਾ ਦਾ ਅਬਿਊਜ਼ ਵੀ ਬਹੁਤ ਲੋਕਾਂ ਨੇ ਕੀਤਾ ਕਿ ਫੇਕ ਯੂ ਵੀਜ਼ੇ ਬਹੁਤ ਫਾਈਲ ਕੀਤੇ, ਕਿਸੇ ਨੂੰ ਪੈਸੇ ਦੇ ਦਿੱਤੇ, ਉਹਨੇ ਪੈਸੇ ਦੇ ਕੇ ਉਹਨੇ ਕੁੱਟਤਾ ਉਹਨੂੰ ਆ ਕੇ ਕਿ ਅਣਪਛਾਤੇ ਬੰਦੇ ਸੀਗੇ। ਸੋ ਇਹ ਸੀਗਾ ਕਿ ਹੁਣ ਇਮੀਗ੍ਰੇਸ਼ਨ ਲੋਕੀ ਐਕਸਪਲੋਇਟ ਵੀ ਬਹੁਤ ਕਰਦੇ ਆ। ਸੋ ਫਿਰ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਉਹਨਾਂ ਨੂੰ ਵੀ ਸਟ੍ਰਿਕਟ ਹੋਣਾ ਪੈਂਦਾ। ਸੋ ਹੁਣ ਜਿਹੜੇ ਪੁਲਿਸ ਵਗੈਰਾ ਵਾਲੇ ਆ ਉਹ ਦੇਖਦੇ ਆ ਕਿ ਜੈਨੂਇਨ ਕ੍ਰਾਈਮ ਸੀਗਾ ਕਿ ਨਹੀਂ ਸੀਗਾ, ਤੇ ਉਹਦੇ ਹਿਸਾਬ ਨਾਲ ਫਿਰ ਉਹ ਡਿਸਾਈਡ ਕਰਦੇ ਆ ਕਿ ਅੱਗੇ ਜਾਣਾ ਕਿ ਨਹੀਂ ਜਾਣਾ।
ਜੀ। ਠੀਕ ਹੈ। ਸੋ ਤੁਸੀਂ ਵਿੱਚ ਜ਼ਿਕਰ ਕੀਤਾ ਸੀਗਾ ਵੀ ਜਿਹੜੀਆਂ ਸਰਕਾਰੀ ਐਂਟੀਟੀਜ਼ ਆ ਉਹ ਵੀ ਇਹ ਸਰਟੀਫਾਈ ਕਰ ਸਕਦੇ, ਉਹਨਾਂ ਦੇ ਕੋਲ ਅਥਾਰਟੀ ਹੁੰਦੀਆਂ ਆ? ਕਿਹੜੀਆਂ ਸਰਕਾਰੀ ਐਂਟੀਟੀਜ਼ ਦੇ ਕੋਲ ਸਰਟੀਫਾਈਂਗ ਅਥਾਰਟੀਜ਼ ਹੁੰਦੀਆਂ ਆ ਤੁਹਾਨੂੰ ਇਹ ਜਿਹੜੇ ਫਾਰਮਸ ਆ ਜਾਂ ਇਸ ਚੀਜ਼ ਨੂੰ ਪ੍ਰਮਾਣਿਤ ਕਰਨ ਦੇ ਲਈ, ਸਰਟੀਫਿਕੇਸ਼ਨ ਲੈਣ ਦੇ ਲਈ? ਸੋ ਇਹ ਇੱਦਾਂ ਕਿ ਲੋਕਾਂ ਨੂੰ ਲੱਗਦਾ ਕਿ ਸਿਰਫ ਪੁਲਿਸ ਹੀ ਕਰ ਸਕਦੀ ਆ, ਪਰ ਐਸੀ ਗੱਲ ਨਹੀਂ ਹੈਗੀ। ਪੁਲਿਸ ਤੋਂ ਵੱਧ ਵੀ ਬਹੁਤ ਅਦਾਰੇ-ਪਦਾਰੇ ਜਿਹੜੇ ਕਰ ਸਕਦੇ ਆ। ਸੋ ਐਕਚੁਅਲੀ ਇਹਦੇ ਵਿੱਚ ਫੈਡਰਲ, ਸਟੇਟ ਤੇ ਲੋਕਲ ਕੋਈ ਵੀ ਜਿਹੜੀ ਲਾਅ ਐਨਫੋਰਸਮੈਂਟ ਏਜੰਸੀ ਹੈਗੀ ਆ, ਉਹ ਕਰ ਸਕਦੀ ਆ। ਇਹਦੇ ਵਿੱਚ ਤੁਹਾਡੀ ਪੁਲਿਸ ਆ ਜਾਂਦੀ ਆ, ਇਹਦੇ ਵਿੱਚ ਤੁਹਾਡੇ ਪ੍ਰੋਸੀਕਿਊਟਰ ਜਿਹੜਾ ਡਿਸਟ੍ਰਿਕਟ ਅਟਾਰਨੀ ਦਾ ਆਫਿਸ ਹੈਗਾ ਉਹ ਕਰ ਸਕਦਾ। ਈਵਨ ਜਿਹੜੇ ਫੈਮਿਲੀ ਕੋਰਟ, ਜਿਹੜੇ ਡੋਮੈਸਟਿਕ ਵਾਇਲੈਂਸ ਵਗੈਰਾ ਵਾਲੇ ਜਿਹੜੇ ਵਿਕਟਿਮ ਹੁੰਦੇ ਆ, ਕਈ ਵਾਰੀ ਉਹ ਕ੍ਰਾਈਮ ਨੂੰ ਰਿਪੋਰਟ ਨਹੀਂ ਕਰਦੇ ਜਦੋਂ ਹੋਇਆ ਹੁੰਦਾ ਉਹਨਾਂ ਨਾਲ, ਤੇ 2-3 ਸਾਲ ਬਾਅਦ ਜਦੋਂ ਉਹਨਾਂ ਦੀ ਡਿਵੋਰਸ ਪ੍ਰੋਸੈਸ ਵਗੈਰਾ ਚੱਲਦਾ, ਉਦੋਂ ਗੱਲਾਂ ਸਾਹਮਣੇ ਆਉਂਦੀਆਂ। ਤੇ ਉਸ ਕੇਸਿਸ ਦੇ ਵਿੱਚ ਕੀ ਜਿਹੜਾ ਫੈਮਿਲੀ ਜੱਜ ਜੇ ਹੈਗਾ ਉਹਨੇ ਫਾਈਂਡਿੰਗ ਕੀਤੀ ਹੈ, ਈਵਨ ਫੈਮਿਲੀ ਕੋਰਟ ਦਾ ਜਿਹੜਾ ਜੱਜ ਹੈਗਾ ਉਹ ਵੀ ਤੁਹਾਨੂੰ ਸਰਟੀਫਿਕੇਸ਼ਨ ਜਿਹੜੀ ਦੇ ਸਕਦਾ। ਤੇ ਕਈ ਵਾਰੀ ਇਦਾਂ ਵੀ ਹੋਇਆ ਕਿ ਫੈਮਿਲੀ ਕੋਰਟ ਵਾਲੇ ਜੱਜ ਨੂੰ ਸਾਨੂੰ ਸਮਝਾਉਣਾ ਪਿਆ, ਉਹ ਕਹਿੰਦਾ ਆਹ ਕੀ ਚੀਜ਼ ਆ ਗਈ, ਮੈਂ ਤਾਂ ਕਦੀ ਸੁਣਿਆ ਨਹੀਂ ਇਦਾਂ। ਸੋ ਉਹਨੂੰ ਤੁਹਾਨੂੰ ਦੱਸਣਾ ਪੈਂਦਾ ਕਿ ਇਹ ਯੂ ਵੀਜ਼ਾ ਕਿੱਦਾਂ ਦਾ ਹੈਗਾ, ਕਿਉਂਕਿ ਹੁਣ ਤੁਹਾਡੀ ਅਦਾਲਤ ਦੇ ਵਿੱਚ ਇਹ ਕੇਸ ਚੱਲ ਰਿਹਾ ਤੇ ਤੁਸੀਂ ਆਲਰੇਡੀ ਫੈਸਲਾ ਕੀਤਾ ਕਿ ਇਹ ਕੁੜੀ ਨਾਲ ਜਾਂ ਮੁੰਡੇ ਨਾਲ ਧੱਕਾ ਹੋਇਆ, ਤੇ ਤੁਸੀਂ ਜੇ ਇਹਨੂੰ ਸਾਈਨ ਕਰ ਦਿਓ ਤਾਂ ਇਹਦਾ ਜਿਹੜਾ ਗ੍ਰੀਨ ਕਾਰਡ ਉਹ ਵੀ ਬਣ ਸਕਦਾ। ਸੋ ਇਹ ਜੱਜ ਵੀ ਸਾਈਨ ਕਰ ਸਕਦਾ, ਵਕੀਲ ਵੀ ਜਿਹੜੇ ਸਾਈਨ ਕਰ ਸਕਦੇ ਆ। ਜੇ ਤੁਸੀਂ ਸਟੋਰ ਵਗੈਰਾ ਤੇ ਕਿਤੇ ਹੋਰ ਕੰਮ ਕਰਦੇ ਆ, ਤੁਹਾਨੂੰ ਪੈਸੇ ਸਹੀ ਤਰੀਕੇ ਨਾਲ ਨਹੀਂ ਦਿੱਤੇ, ਜਿਹੜਾ ਲੇਬਰ ਡਿਪਾਰਟਮੈਂਟ ਦੀ ਕੰਪਲੇਂਟ ਤੁਸੀਂ ਕਰੋ ਤਾਂ ਡਿਪਾਰਟਮੈਂਟ ਆਫ ਲੇਬਰ ਜਿਹੜਾ ਹੈਗਾ, ਇਕੁਅਲ ਇੰਪਲੋਇਮੈਂਟ ਓਪਰਚੁਨਿਟੀ ਕਮਿਸ਼ਨ, ਨੈਸ਼ਨਲ ਲੇਬਰ ਰਿਲੇਸ਼ਨਸ ਬੋਰਡ, ਇਦਾਂ ਦੇ ਹੋਰ ਜਿਹੜੇ ਵੀ ਲੇਬਰ ਸੰਸਥਾਵਾਂ ਜਿਹੜੀਆਂ ਹੈਗੀਆਂ, ਉਹ ਸਾਰੀਆਂ ਜਿਹੜੀਆਂ ਤੁਹਾਨੂੰ ਜਿਹੜਾ ਯੂ ਵੀਜ਼ੇ ਦੀ ਸਰਟੀਫਿਕੇਸ਼ਨ ਉਹ ਦੇ ਸਕਦੀਆਂ। ਓਕੇ, ਸੋ ਮਤਲਬ ਲੋੜੋਂ ਵੱਧ ਜਿੱਦਾਂ ਕੰਮ ਕਰਾਉਣਾ, ਜਿੰਨਾ ਕਿਹਾ ਉਸ ਤੋਂ ਵੱਧ ਕੰਮ ਕਰਾਉਣਾ ਜਾਂ ਡੇਢ ਗੁਣਾ ਜਿਹੜਾ ਉਹ ਨਾ ਦੇਣਾ, ਮਤਲਬ ਉਹ ਲੋਕ ਵੀ ਇਸ ਦੇ ਅੰਡਰ ਆ ਜਾਂਦੇ ਆ। ਚਲੋ ਉਸ ਦੇ ਉੱਤੇ ਵੀ ਆਪਾਂ ਜਿਹੜੀ ਉਹ ਅੱਗੇ ਗੱਲ ਕਰਾਂਗੇ। ਸ਼ੁਰੂਆਤ 'ਚ ਤੁਸੀਂ ਇਸ ਦੇ ਵਿੱਚ ਨਾਲੇ ਗੱਲ ਕੀਤੀ ਸੀ ਵੀ ਜਦੋਂ ਤੁਹਾਡੇ ਨਾਲ ਕ੍ਰਾਈਮ ਹੁੰਦਾ ਆ ਤੇ ਤੁਸੀਂ ਇਹ ਚੀਜ਼ਾਂ ਕਰਨੀਆਂ ਆ। ਕੀ ਉਸ ਟਾਈਮ ਦੇ ਉੱਤੇ ਜਿਸ ਦੇ ਨਾਲ ਜਿਹੜਾ ਪੀੜਤ ਆ, ਵਿਕਟਮ ਆ, ਕੀ ਉਸਨੂੰ ਕ੍ਰਿਮੀਨਲ ਅਟਾਰਨੀ ਤੇ ਇਮੀਗ੍ਰੇਸ਼ਨ ਅਟਾਰਨੀ ਦੋਨਾਂ ਦੇ ਨਾਲ ਕੰਮ ਕਰਨਾ ਪੈਂਦਾ ਹੈ ਜਾਂ ਇੱਕੋ ਹੀ ਇਹ ਦੋਨੋਂ ਚੀਜ਼ਾਂ ਕਰ ਸਕਦਾ ਹੈ? ਅਮਰੀਕਾ 'ਚ ਜਿਹੜਾ ਅਮਰੀਕਾ ਦਾ ਸਿਸਟਮ ਜਿਹੜਾ ਉਹ ਡਿਫਰੈਂਟ ਆ। ਹੁਣ ਇੰਡੀਆ 'ਚ ਕੀ ਆ ਕਿ ਜਦੋਂ ਬੰਦਾ ਕਿਸੇ ਤੇ ਕੇਸ ਕਰਦਾ ਉਦੋਂ ਵੀ ਉਹ ਵਕੀਲ ਦੀ ਹੈਲਪ ਦੇ ਨਾਲ ਕਰਦਾ। ਸੋ ਅਮਰੀਕਾ ਦਾ ਸਿਸਟਮ ਇਹ ਹੈਗਾ ਕਿ ਜਦੋਂ ਤੁਸੀਂ ਕੇਸ ਕਰਨਾ ਕਿਸੇ ਦੇ ਉੱਤੇ, ਕ੍ਰਿਮੀਨਲ ਕੇਸ ਜਿਹੜਾ ਹੈਗਾ, ਉਹ ਪ੍ਰੋਸੀਕਿਊਟਰ ਦੇ ਹੱਥ ਪਾਵਰ ਆ, ਉਹਨਾਂ ਦੀ ਮਰਜ਼ੀ ਆ ਕਿ ਕੇਸ ਕਰਨਾ ਕਿ ਨਹੀਂ ਕਰਨਾ। ਉਹਨਾਂ ਕੋਲ ਹੋਰ ਬੜੇ ਮਸਲੇ ਜਿਹੜੇ ਹੈਗੇ ਆ, ਸੋ ਉਹਨਾਂ ਨੇ ਆਪਣਾ ਜਿਹੜਾ ਸ਼ਹਿਰ ਆ, ਆਪਣੇ ਰਿਸੋਰਸਿਸ ਦੇ ਹਿਸਾਬ ਨਾਲ ਉਹ ਪ੍ਰੋਟੈਕਟ ਕਰਨਾ ਹੁੰਦਾ। ਸੋ ਸਿਰਫ ਜਿਹੜਾ ਇੱਕ ਪ੍ਰੋਸੀਕਿਊਟਰ ਆ ਉਹ ਪਹਿਲਾਂ ਡਿਸਾਈਡ ਕਰਦਾ ਕਿ ਉਹਨੇ ਕੇਸ ਫਾਈਲ ਕਰਨਾ, ਚਾਰजेस ਲਾਣੇ ਕਿ ਨਹੀਂ ਲਾਣੇ। ਸੋ ਇਹਦੇ ਵਿੱਚ ਤੁਹਾਨੂੰ ਜਿਹੜਾ ਕ੍ਰਿਮੀਨਲ ਲਾਇਰ ਹਾਇਰ ਕਰਨ ਦੀ ਲੋੜ ਨਹੀਂ ਪੈਂਦੀ ਜਦੋਂ ਤੁਸੀਂ ਕਿਸੇ ਤੇ ਕੇਸ ਕਰਨਾ। ਸੋ ਸਿਸਟਮ ਕਾਫੀ ਫੇਅਰ ਆ। ਤੁਸੀਂ ਪੁਲਿਸ ਨੂੰ ਪਹਿਲਾਂ ਕਾਲ ਕਰਨੀ, ਉਹਨਾਂ ਨੇ ਪੂਰੀ ਆ ਕੇ ਤੁਹਾਡੀ ਰਿਪੋਰਟ ਬਣਾਉਣੀ। ਲਾਜ਼ ਇੱਥੇ ਕਾਫੀ ਸਟ੍ਰਿਕਟ ਨੇ, ਉਹਨਾਂ ਨੇ ਪਹਿਲਾਂ ਹੀ ਪੁਲਿਸ ਨੂੰ ਦੱਸਿਆ ਹੋਇਆ ਕਿ ਤੁਸੀਂ ਅੱਗੇ ਕਿੱਦਾਂ ਰਿਪੋਰਟ ਫਾਈਲ ਕਰਨੀ ਆ, ਕਿਹੜੇ ਕੇਸ ਇਨਟੇਕ ਕਰਨੇ ਆ, ਨਹੀਂ ਕਰਨੇ ਆ। ਤਾਂ ਤੁਹਾਨੂੰ ਕ੍ਰਿਮੀਨਲ ਲਾਇਰ ਦਾ ਨਹੀਂ ਕਰਨਾ ਪੈਂਦਾ। ਸੋ ਸਭ ਤੋਂ ਪਹਿਲਾ ਸਟੈਪ ਇਹੀ ਹੈ ਕਿ ਤੁਸੀਂ ਲਾਅ ਐਨਫੋਰਸਮੈਂਟ ਨੂੰ, ਪੁਲਿਸ ਨੂੰ ਜਿਹੜਾ ਉਹ ਕਾਲ ਕਰਨਾ ਜੇ ਤੁਹਾਡੇ ਨਾਲ ਕੋਈ ਫਿਜ਼ੀਕਲ ਕ੍ਰਾਈਮ ਜਿਹੜਾ ਇਦਾਂ ਦਾ ਹੋਇਆ। ਠੀਕ ਜੇ ਹੈ। ਤੁਹਾਡੇ ਨਾਲ ਇੰਪਲੋਇਮੈਂਟ ਵਾਲਾ ਵੇਜ ਥੈਫਟ ਵਗੈਰਾ ਇਦਾਂ ਦੀ ਚੀਜ਼ ਹੋਈ, ਫਿਰ ਤੁਹਾਨੂੰ ਲੇਬਰ ਡਿਪਾਰਟਮੈਂਟ ਨੂੰ, ਉਸ ਕੇਸ ਦੇ ਵਿੱਚ ਤੁਹਾਨੂੰ ਜਿਹੜਾ ਇਮੀਗ੍ਰੇਸ਼ਨ ਅਟਾਰਨੀ ਨੂੰ ਕੰਟੈਕਟ ਕਰਨਾ ਪੈਣਾ ਸਿੱਧੇ। ਠੀਕ ਹੈ। ਸੋ ਸਰਟੀਫਾਈਂਗ ਅਥਾਰਟੀ ਦੀ ਤੁਸੀਂ ਗੱਲ ਕਰ ਰਹੇ ਆ ਤੇ ਪਹਿਲਾਂ ਵੀ ਆਈ ਥਿੰਕ ਤੁਸੀਂ ਵਿੱਚ ਗੱਲ ਕੀਤੀ ਸੀ, ਕੀ ਇਹ ਹਮੇਸ਼ਾ ਹੀ ਤੁਹਾਨੂੰ ਲੈਟਰ ਦੇ ਵੀ ਦਿੰਦੇ ਆ ਜਾਂ ਨਾ ਵੀ ਕਰ ਸਕਦੇ ਆ ਤੁਹਾਨੂੰ ਦੇਣ ਤੋਂ? ਨਹੀਂ, ਇਹ ਬਿਲਕੁਲ ਨਾ ਵੀ ਕਰ ਸਕਦੇ ਆ, ਕਿਉਂਕਿ ਰਿਲੇਟਿਵਲੀ ਅਜੇ ਵੀ ਨਿਊ ਵੀਜ਼ਾ ਹੈ ਨਾ। ਹੁਣ ਅਮਰੀਕਾ 'ਚ ਤੁਸੀਂ ਦੇਖੋ, ਕਈ ਵਾਰੀ ਗੱਲ ਕਰੋ ਤਾਂ ਲੋਕਾਂ ਨੂੰ ਵੀਜ਼ੇ ਦਾ ਨਹੀਂ ਪਤਾ ਹੁੰਦਾ ਕਿ ਲੋਕੀ ਵੀਜ਼ੇ ਤੇ ਵੀ ਆਉਂਦੇ ਆ, ਹੈ ਨਾ। ਹੂੰ, ਹੂੰ। ਵੀਜ਼ਾ, ਸੋ ਕਾਫੀ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਯੂ ਵੀਜ਼ਾ ਦਾ ਪਤਾ ਨਹੀਂ ਆ, ਤੇ ਉਹਨਾਂ ਨੂੰ ਤੁਹਾਨੂੰ ਦੱਸਣਾ ਪੈਂਦਾ, ਐਕਸਪਲੇਨ ਕਰਨਾ ਪੈਂਦਾ। ਤੇ ਜਦੋਂ ਤੁਸੀਂ ਐਕਸਪਲੇਨ ਕਰਦੇ ਆ, ਫਿਰ ਉਹ ਕਹਿੰਦੇ ਕਿ ਕੋਈ ਨਹੀਂ, ਆਪਾਂ ਆਪਣੇ ਸੁਪਰਵਾਈਜ਼ਰ ਤੋਂ ਪੁੱਛ ਕੇ ਦੱਸਾਂਗੇ। ਤੇ ਕਈ ਵਾਰੀ ਸਿੱਧੇ ਮਿਲ ਜਾਂਦੀ ਹੈ, ਕਈ ਵਾਰੀ ਨਹੀਂ ਵੀ ਮਿਲਦੀ, ਉਹ ਮਨਾ ਵੀ ਕਰ ਦਿੰਦੇ ਆ। ਡੋਮੈਸਟਿਕ ਵਾਇਲੈਂਸ ਦੀ ਫੋਰ ਐਗਜ਼ਾਮਪਲ ਜੇ ਗੱਲ ਕਰੀਏ ਤਾਂ ਪੁਲਿਸ ਕਹੂਗੀ ਕਿ ਨਹੀਂ, ਸਾਨੂੰ ਕੋਈ ਕੰਪਲੇਂਟ ਨਹੀਂ ਕੀਤੀ ਸੀਗੀ ਉਦੋਂ, ਆਪਾਂ ਨਹੀਂ ਇਹਨੂੰ ਕਰ ਸਕਦੇ। ਸੋ ਉਸ ਕੇਸ ਦੇ ਵਿੱਚ ਕੀ ਹੈਗਾ ਕਿ ਤੁਹਾਨੂੰ ਫੈਮਿਲੀ ਕੋਰਟ ਦੇ ਕੋਲ ਜਾ ਕੇ ਇਹ ਜਿਹੜੀ ਲੈਟਰ ਆ ਉਹ ਲੈਣੀ ਪੈਂਦੀ ਆ। ਸੋ ਬਿਲਕੁਲ ਹਾਂਜੀ, ਮਨਾ ਵੀ ਕੀਤਾ ਜਾ ਸਕਦਾ ਹੈਗਾ। ਸੋ ਇਹ ਹੈ ਕਿ ਜਿੰਨੀ ਛੇਤੀ ਤੋਂ ਛੇਤੀ ਤੁਸੀਂ ਆਪਣੀ ਜਿਹੜੀ ਇਨਵੈਸਟੀਗੇਟਰ ਆ, ਤੁਹਾਡਾ ਡਿਟੈਕਟਿਵ ਆ ਜਾਂ ਪੁਲਿਸ ਆ, ਉਹਨਾਂ ਆਪਣਾ ਪਹਿਲੂ ਤੁਸੀਂ ਸਾਹਮਣੇ ਰੱਖਣਾ ਕਿ ਬਈ ਮੈਂ ਵੀਜ਼ੇ ਤੇ ਆ, ਮੈਨੂੰ ਆਹ ਚੀਜ਼ ਦੀ ਲੋੜ ਆ, ਤੁਸੀਂ ਮੇਰੀ ਹੈਲਪ ਕਰੋਗੇ ਕਿ ਨਹੀਂ ਕਰੋਗੇ। ਸੋ ਕਈ ਵਾਰੀ ਇੱਦਾਂ ਕਿ ਡਿਟੈਕਟਿਵ ਵਗੈਰਾ, ਕਈ ਕਲਾਇੰਟ ਸਾਡੇ ਇੱਦਾਂ ਦੇ ਵੀ ਆ ਕਿ ਡਿਟੈਕਟਿਵ ਨੇ ਉਹਨਾਂ ਨੂੰ ਆਪਣਾ ਕਾਰਡ ਜਾਂ ਈਮੇਲ ਦਿੱਤੀ ਸੀ ਕਿ ਜੇ ਕੋਈ ਵੀ ਪ੍ਰੋਬਲਮ ਹੁੰਦੀ ਆ, ਕਿਉਂਕਿ ਉਹਨਾਂ ਨੇ ਕ੍ਰਾਈਮ ਸੋਲਵ ਕਰਨਾ, ਕਹਿੰਦੇ ਕਿ ਜੇ ਕੋਈ ਵੀ ਪ੍ਰੋਬਲਮ ਹੁੰਦੀ ਆ ਤੁਸੀਂ ਸਾਨੂੰ ਸਿੱਧੇ ਡਾਇਰੈਕਟ ਕੰਟੈਕਟ ਕਰਨਾ। ਤੇ ਉਹ ਜਿਹੜੇ ਡਿਟੈਕਟਿਵ ਸੀਗੇ ਅੱਗੋਂ, ਉਹਨਾਂ ਨੇ ਜਿਹੜੀ ਚੀਜ਼ ਸਾਨੂੰ 6 ਮਹੀਨੇ 'ਚ ਮਿਲਣੀ ਸੀਗੀ, ਉਹਨਾਂ ਨੇ 10-15 ਦਿਨਾਂ ਦੇ ਵਿੱਚ ਵੀ ਲੈ ਕੇ ਜਿਹੜੀ ਦਿੱਤੀ ਹੋਈ ਹੈ। ਠੀਕ ਹੈ। ਸੋ ਹੁਣ ਬੋਟਮ ਲਾਈਨ ਇਸ ਦੇ ਵਿੱਚ ਆਈਏ ਵੀ ਕਿਹੜੀ ਚੀਜ਼ ਜਿਹੜਾ ਪੀੜਤ ਆ, ਵਿਕਟਮ, ਉਹ ਕਰਦਾ ਆ ਵੀ ਜਿਸ ਨੂੰ ਇਹ ਹੈਲਪ ਮੰਨਦੇ ਆ,
ਇਨਵੈਸਟੀਗੇਸ਼ਨ ਜਾਂ ਪ੍ਰੋਸੀਕਿਊਸ਼ਨ ਦੇ ਵਿੱਚ ਕਹਿੰਦੇ ਆ ਵੀ ਹਾਂ ਇਸ ਬੰਦੇ ਨੇ ਸਾਡੀ ਮਦਦ ਕੀਤੀ ਆ ਤੇ ਜਿਸ ਕਰਕੇ ਉਹ ਹੱਕਦਾਰ ਹੁੰਦਾ ਆ। ਸੋ ਕੀ ਵਾਟ ਕਨਸਟੀਟਿਊਟਸ ਹੈਲਪ, ਵੀ ਉਹ ਹੈਲਪ ਦਾ ਕੀ ਇਹ ਡਿਫਾਈਨ ਕਰਦੇ ਆ? ਸੋ ਲੀਗਲੀ ਤਾਂ ਸੱਚਣਾ ਨੇ ਕੋਈ ਵੀ ਡੈਫੀਨੇਸ਼ਨ ਨਹੀਂ ਦਿੱਤੀ, ਪਰ ਕਿਸੇ ਵੀ ਕਿਸਮ ਦੀ ਇਨਵੈਸਟੀਗੇਸ਼ਨ ਦੇ ਵਿੱਚ ਜੇ ਤੁਸੀਂ ਹੈਲਪ ਕਰਦੇ ਆ, ਪ੍ਰੋਸੀਕਿਊਸ਼ਨ ਮਤਲਬ ਕਿ ਸਜ਼ਾ ਦਿਵਾਉਣ ਦੇ ਵਿੱਚ ਤੁਸੀਂ ਜੇ ਹੈਲਪ ਕਰਦੇ ਆ, ਜਾਂ ਈਵਨ ਕ੍ਰਾਈਮ ਡਿਟੈਕਟ, ਕਿ ਮਤਲਬ ਜਿਹੜਾ ਡਿਟੈਕਟ ਨਹੀਂ ਹੋ ਸਕਦਾ ਸੀਗਾ ਪਰ ਤੁਸੀਂ ਰੌਲਾ ਪਾਇਆ, ਵਿਸਲ ਬਲੋਅਰ, ਤੁਸੀਂ ਦੱਸਿਆ ਕਿ ਆਹ ਮਾਲਕ ਮੇਰੇ ਪੈਸੇ ਮਾਰਦਾ ਜਾਂ ਆਹ ਬਾਕੀ ਲੇਬਰਾਂ ਨਾਲ ਇਦਾਂ ਕਰਦਾ, ਹਨਾ। ਤੇ ਕਾਫੀ ਸਾਰੇ ਜਿੱਦਾਂ ਮੀਟ ਫੈਕਟਰੀ ਵਾਲੇ ਵਰਕਰ ਸੀਗੇ ਉਹਨਾਂ ਦੇ ਕੇਸ, ਹੋਰ ਕਾਫੀ ਐਗਰੀਕਲਚਰ ਵਰਕਰ ਵਾਲੇ ਕੇਸ, ਲਿਕਰ ਸਟੋਰਾਂ ਵਾਲੇ ਜਿਹੜੇ ਕੇਸ ਆ, ਤਾਂ ਕਾਫੀ ਕੇਸ ਜਿਹੜੇ ਆ ਜਾਂਦੇ ਆ, ਕਿਉਂਕਿ ਲੇਬਰ ਲਾਅ ਦੀ ਵਾਇਲੇਸ਼ਨ ਜਿਹੜੀ ਆ ਹੁੰਦੀ ਰਹਿੰਦੀ ਆ। ਤੇ ਕਈ ਤਾਂ ਇਦਾਂ ਦੇ ਵੀ ਜਿਹੜੇ ਕੇਸ ਆ ਉਹ ਕਹਿੰਦੇ ਕਿ ਮੈਨੂੰ ਮਾਲਕ ਨੇ ਮਾਰਿਆ ਕੁੱਟਿਆ, ਹਨਾ। ਅਮਰੀਕਾ 'ਚ ਵੀ ਹੈਰਾਨੀ ਹੁੰਦੀ ਕਈ ਵਾਰੀ ਸੁਣ ਕੇ, ਉਹ ਕਹਿੰਦੇ ਕਿ ਮੈਨੂੰ ਮਾਰਿਆ ਕੁੱਟਿਆ ਸੀਗਾ। ਇਹ ਰੀਸੈਂਟ ਮੈਂ ਤੁਹਾਨੂੰ ਗੱਲ ਦੱਸ ਰਿਹਾ ਕਿ ਇਦਾਂ ਦੇ ਕੇਸ ਆਪਣੇ ਕੋਲ ਆਉਂਦੇ ਆ ਕਿ ਉਹ ਕਹਿੰਦਾ ਕਿ ਇਦਾਂ ਮੇਰੇ ਪੈਸੇ ਨਹੀਂ ਦਿੱਤੇ, ਫਿਰ ਮੈਨੂੰ ਗਾਲਾਂ ਕੱਢੀਆਂ, ਉਹਨੇ ਕਿਹਾ ਜੋ ਕਰਨਾ ਕਰ ਲਾ, ਮੈਂ ਨਹੀਂ ਡਰਦਾ ਕਿਸੇ ਤੋਂ, ਹਨਾ। ਉਹ ਤਾਂ ਫਿਰ ਚਲੋ ਦੇਖਦੇ ਆ ਕੌਣ ਕਦੋਂ ਕਿਤੋਂ ਡਰਦਾ ਵਾ। ਜੇ ਕਿਸੇ ਨਾਲ ਧੱਕਾ ਹੋਇਆ ਤਾਂ ਇਦਾਂ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ, ਲਾਅ ਜਿਹੜਾ ਤੁਹਾਡੀ ਪ੍ਰੋਟੈਕਟ ਕਰੂਗਾ। ਇਦਾਂ ਦੇ ਕੇਸ ਆਏ, ਉਹ ਕਹਿੰਦਾ ਮੈਂ ਛੁੱਟੀ ਨਹੀਂ ਦੇਣੀ ਤੈਨੂੰ, ਕੰਮ ਕਰੀ ਗਿਆ 7 ਦਿਨ ਹੀ, ਫਿਰ ਉਹਨੇ ਜਾਣਾ ਸੀਗਾ, ਉਹਨੂੰ ਲਾਰੇ ਜਿੱਦਾਂ ਲਾ ਕੇ ਰੱਖੇ, ਨਹੀਂ ਮੈਂ ਤੈਨੂੰ ਜਿਹੜੀ ਛੁੱਟੀ ਨਹੀਂ ਦੇਣੀ, 7 ਦਿਨ ਜਿਹੜਾ ਕੰਮ ਕਰਾਇਆ। ਸੋ ਇਦਾਂ ਕਿ ਇਸ ਚੀਜ਼ ਦੇ ਉੱਤੇ ਵੀ ਜਿਹੜੇ ਲਾਅ ਜਿਹੜੇ ਹੈਗੇ ਆ, ਕਦੋਂ ਤੁਹਾਨੂੰ ਕਿੱਦਾਂ ਦਾ ਰੇਟ ਮਿਲਣਾ, ਓਵਰ ਟਾਈਮ ਕੀ ਆ, ਤਾਂ ਇਹ ਤੁਹਾਡੇ ਮਾਲਕ ਦੀ ਮਰਜ਼ੀ ਨਹੀਂ ਹੁੰਦੀ। ਸੋ ਅਮਰੀਕਾ ਨੇ ਆਪਣਾ ਲਾਅ ਬਣਾਇਆ ਕਿ ਆਹ ਲਾਅ ਦੇ ਹਿਸਾਬ ਨਾਲ ਤੁਸੀਂ ਚੱਲਣਾ, ਇਹ ਤੋਂ ਵੱਧ ਭਾਵੇਂ ਤੁਹਾਨੂੰ ਆਪਣਾ ਕੰਮ ਬੰਦ ਕਰਨਾ ਪਵੇ ਤਾਂ ਬੰਦ ਕਰਨਾ ਪਵੇ, ਤੁਸੀਂ ਲੇਬਰ ਲਾਅ ਦੀ ਵਾਇਲੇਸ਼ਨ ਨਹੀਂ ਕਰ ਸਕਦੇ। ਛੁੱਟੀ ਜਿਹੜੀ ਹੈਗੀ ਆ, ਪੂਰੇ ਦਿਨ ਦੇ ਵਿੱਚ ਕਿੰਨੀਆਂ ਰੈਸਟ ਬ੍ਰੇਕਸ ਕਿੰਨੀਆਂ ਦੇਣੀਆਂ, 15 ਮਿੰਟ ਵਾਲੀਆਂ ਕਿੰਨੀਆਂ ਬ੍ਰੇਕ ਦੇਣੀਆਂ, ਲੰਚ ਬ੍ਰੇਕ ਇਸ ਹਿਸਾਬ ਨਾਲ ਦੇਣੀ ਹੈ। ਸੋ ਜਿਹੜੀਆਂ ਇੱਦਾਂ ਦੀਆਂ ਜੇ ਕੋਈ ਵੀ ਵਾਇਲੇਸ਼ਨ ਜਿਹੜੀਆਂ ਹੋ ਰਹੀਆਂ, ਉਹ ਤੁਸੀਂ ਰਿਪੋਰਟ ਕਰ ਸਕਦੇ ਆ, ਅਤੇ ਉਹਦੇ ਬੇਸ 'ਤੇ ਜਿਹੜਾ ਤੁਹਾਡਾ ਡਿਟੈਕਸ਼ਨ, ਕ੍ਰਾਈਮ ਡਿਟੈਕਸ਼ਨ ਦੇ ਵਿੱਚ ਹੈਲਪ ਹੁੰਦੀ ਆ, ਉਹਦੇ ਬੇਸ 'ਤੇ ਤੁਹਾਡਾ ਜਿਹੜਾ ਯੂ ਵੀਜ਼ਾ ਉਹ ਬਣ ਸਕਦਾ। ਇਨਵੈਸਟੀਗੇਸ਼ਨ ਦੇ ਵਿੱਚ ਤੁਹਾਡਾ ਯੂ ਵੀਜ਼ਾ ਜਿਹੜਾ ਬਣ ਸਕਦਾ, ਪ੍ਰੋਸੀਕਿਊਸ਼ਨ, ਕਨਵਿਕਸ਼ਨ, ਸੈਂਟੈਂਸਿੰਗ। ਸੋ ਮੁੱਖ ਦੀ ਗੱਲ ਇਹਦੇ ਵਿੱਚ ਇਹ ਆ ਗਈ ਕਿ ਤੁਸੀਂ ਪੁਲਿਸ ਨੂੰ ਕਾਲ ਕੀਤਾ, ਜਦੋਂ ਤੁਸੀਂ ਪੁਲਿਸ ਨੂੰ ਕਾਲ ਕੀਤਾ, ਤੁਸੀਂ ਪੁਲਿਸ ਨੂੰ ਕੀ ਦੱਸਿਆ, ਕਿਸ ਤਰੀਕੇ ਨਾਲ ਪੁਲਿਸ ਦੀ ਮਦਦ ਕੀਤੀ, ਕੀ ਤੁਸੀਂ ਪੁਲਿਸ ਦੇ ਸਾਰੇ ਜਵਾਬ ਦਿੱਤੇ, ਤੁਸੀਂ ਉਹਨਾਂ ਨੂੰ ਫੋਟੋਆਂ ਕੰਮ ਦੀਆਂ, ਆਪਣੇ ਪ੍ਰੈਮਿਸਿਸ ਦੀਆਂ ਜਿੱਥੇ ਤੋੜ ਭੰਨ ਹੋਈ ਆ ਉਹ ਲੈਣ ਦੀ ਇਜਾਜ਼ਤ ਦਿੱਤੀ, ਨਹੀਂ ਦਿੱਤੀ, ਪੁਲਿਸ ਨੂੰ ਤੁਸੀਂ ਇਹ ਦੱਸਿਆ ਕਿ ਕਿੰਨੇ ਕ੍ਰਾਈਮ ਕੀਤਾ, ਤੇ ਕੀ ਤੁਸੀਂ ਪ੍ਰੋਸੀਕਿਊਟਰ ਜਿਹੜਾ ਸੀਗਾ ਉਹਨਾਂ ਗੱਲਬਾਤ ਕੀਤੀ, ਜਦੋਂ ਤੁਹਾਨੂੰ ਕੋਰਟ ਦੇ ਸਮਨ ਵਗੈਰਾ ਆਏ, ਕੀ ਤੁਸੀਂ ਜਾ ਕੇ ਉੱਥੇ ਪੇਸ਼ ਹੋਏ, ਤੁਸੀਂ ਆਪਣੇ ਆਪ ਨੂੰ ਪ੍ਰੈਜ਼ੈਂਟ ਕੀਤਾ। ਸੋ ਜੇ ਤੁਸੀਂ ਬਿਲਕੁਲ ਐਂਡ ਤੱਕ ਉਹਨਾਂ ਨਾਲ ਪੂਰਾ ਫੁੱਲੀ ਕੋਆਪਰੇਟ ਕੀਤਾ ਤਾਂ ਤੁਸੀਂ ਯੂ ਵੀਜ਼ੇ ਲਈ ਫੁੱਲੀ ਐਲੀਜੀਬਲ ਹੋ। ਜੀ। ਤੇ ਹੁਣ ਇਹ ਵੀ ਇਸ ਦੇ ਵਿੱਚ ਗੱਲ ਕਰੀਏ ਵੀ ਕਿਹੜੀਆਂ ਚੀਜ਼ਾਂ, ਕਿਹੜੀਆਂ ਕ੍ਰਿਮੀਨਲ ਐਕਟੀਵਿਟੀਜ਼ ਆ ਉਹ ਕੁਆਲੀਫਾਈ ਕਰਦੀਆਂ ਵੀ ਯੂ ਵੀਜ਼ੇ ਦੇ ਅੰਡਰ ਬੇਸਿਕਲੀ ਆਉਂਦੀਆਂ ਆ, ਕਿਹੜੇ ਉਹ ਸੰਗੀਨ ਜੁਰਮ ਮੰਨੇ ਜਾਂਦੇ ਆ ਜਿਹਦੇ ਕਰਕੇ ਯੂ ਵੀਜ਼ਾ ਜਿਹੜਾ ਆ ਉਹ ਮਿਲ ਸਕਦਾ। ਸੋ ਸੇਮ ਥਿੰਗ ਇਹਦੇ ਵਿੱਚ ਵੀ, ਭਾਵੇਂ ਫੈਡਰਲ ਲੈਵਲ ਦਾ ਕ੍ਰਾਈਮ ਹੋਇਆ, ਸਟੇਟ ਦਾ ਜਾਂ ਲੋਕਲ, ਕੋਈ ਵੀ ਜਿਹੜੀ ਕ੍ਰਿਮੀਨਲ ਵਾਇਲੇਸ਼ਨਸ ਹੈਗੀਆਂ ਉਹ ਸਾਰੀਆਂ ਜਿਹੜੀਆਂ ਇਹਦੇ ਵਿੱਚ ਆ ਜਾਂਦੀਆਂ। ਮੁੱਖ ਤੌਰ 'ਤੇ ਓਬਵੀਅਸਲੀ ਰੇਪ, ਸੈਕਸ਼ੂਅਲ ਅਸੌਲਟ, ਟ੍ਰੈਫਿਕਿੰਗ, ਹੈ ਨਾ, ਅਨਲੌਫੁਲ ਕ੍ਰਿਮੀਨਲ ਰਿਸਟ੍ਰੇਂਟ ਜਿਹੜੀ ਗੱਲ ਕਰਕੇ ਹਟेंगे, ਕਿਤੇ ਜਾਣ ਨਹੀਂ ਦੇਣਾ, ਫਾਲਸ ਇੰਪ੍ਰਿਜ਼ਨਮੈਂਟ, ਕੀ ਕਿਸੇ ਨੂੰ ਬੰਨ੍ਹ ਕੇ ਰੱਖਣਾ, ਰੋਕ ਕੇ ਰੱਖਣਾ, ਬਲੈਕਮੇਲ ਕਰਨਾ, ਧੱਕੇ ਨਾਲ ਕਿਸੇ ਤੋਂ ਕੰਮ ਕਰਾਉਣਾ, ਵਿਟਨੈਸ ਟੈਂਪਰਿੰਗ, ਕਿ ਜਦੋਂ ਬੰਦਾ ਕਹੇ ਮੈਂ ਕੰਪਲੇਂਟ ਕਰਨੀ ਆ ਤੇ ਆਪਣੇ ਗਵਾਹ ਖੜੇ ਕਰ ਲੈਣੇ, ਉਹਨਾਂ ਦਾ ਸਬੂਤ ਮਿਟਾ ਦੇਣਾ, ਫਾਈਲਾਂ ਡਿਲੀਟ ਕਰ ਦੇਣੀਆਂ, ਵੀਡੀਓ ਡਿਲੀਟ ਕਰ ਦੇਣੀਆਂ, ਅਬਸਟਰਕਸ਼ਨ ਆਫ ਜਸਟਿਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਯੂ ਵੀਜ਼ੇ ਦੇ ਵਿੱਚ ਆਉਂਦੀਆਂ। ਫੈਲਨੀਅਸ ਅਸੌਲਟ, ਕਿ ਕਿਸੇ 'ਤੇ ਹਥਿਆਰ ਹਮਲਾ ਕੀਤਾ, ਪੈਸੇ ਮੰਗੇ ਕਿਸੇ ਤੋਂ, ਟਾਰਚਰ ਕੀਤਾ ਕਿਸੇ ਨੂੰ, ਡੋਮੈਸਟਿਕ ਵਾਇਲੈਂਸ, ਕਿਡਨੈਪਿੰਗ, ਅਬਡਕਸ਼ਨ, ਪ੍ਰੋਸਟੀਟਿਊਸ਼ਨ, ਸੈਕਸ਼ੂਅਲ ਐਕਸਪਲੋਇਟੇਸ਼ਨ, ਅਤੇ ਇੱਦਾਂ ਦੀਆਂ ਜਿੰਨੀਆਂ ਵੀ ਚੀਜ਼ਾਂ ਜਿਹੜੀਆਂ ਹੈਗੀਆਂ, ਸੈਕਸ ਕ੍ਰਾਈਮ ਆ, ਭਾਵੇਂ ਬਲੈਕਮੇਲ ਵਾਲੇ, ਐਕਸਟੋਰਸ਼ਨ ਵਾਲੇ ਕ੍ਰਾਈਮ ਆ, ਜਾਂ ਕਿਸੇ ਨੂੰ ਇਮੀਗ੍ਰੇਸ਼ਨ ਸਟੇਟਸ ਕਰਕੇ ਉਹਦਾ ਫਾਇਦਾ ਉਠਾਇਆ, ਉੱਤੋਂ ਲੋੜ ਨਾਲੋਂ ਵੱਧ ਕੰਮ ਕਰਾਇਆ, ਛੁੱਟੀਆਂ ਨਹੀਂ ਦਿੱਤੀਆਂ, ਵੇਜ ਆਵਰ ਡਿਵੀਜ਼ਨ ਦੇ ਜਿਹੜੇ ਰੂਲ ਉਹ ਫੋਲੋ ਨਹੀਂ ਕੀਤੇ, ਉਹ ਸਾਰੇ ਕੇਸਾਂ ਦੇ ਵਿੱਚ ਜਿਹੜਾ ਹੈਗਾ ਯੂ ਵੀਜ਼ੇ ਦੇ ਲਈ ਕ੍ਰਿਮੀਨਲ ਐਜ਼ ਅ ਕ੍ਰਿਮੀਨਲ ਐਕਟੀਵਿਟੀ ਉਹ ਸਾਰੇ ਜਿਹੜੇ ਕ੍ਰਾਈਮ ਕੁਆਲੀਫਾਈ ਹੋ ਜਾਂਦੇ ਆ। ਠੀਕ ਹੈ। ਤੇ ਜਿਹੜਾ ਅਪਲਾਈ ਕਰਦਾ ਹੈ, ਕਿਹੜਾ ਬੰਦਾ ਬੇਸਿਕਲੀ ਅਪਲਾਈ ਕਰ ਸਕਦਾ ਹੈ ਯੂ ਵੀਜ਼ੇ ਦੇ ਲਈ? ਵਾਟ ਟਾਈਪ ਆਫ ਪਰਸਨ? ਕੋਈ ਵੀ ਅਪਲਾਈ ਕਰ ਸਕਦਾ, ਜਿੱਦਾਂ ਦੱਸਿਆ ਕਿ ਇਹ ਲਈ ਮੈਟਰ ਨਹੀਂ ਕਰਦਾ ਕਿ ਤੁਹਾਡੇ ਪੇਪਰ ਖਤਮ ਹੋ ਗਏ ਆ, ਤੁਹਾਡਾ ਕਿਹੜਾ ਸਟੇਟਸ ਹੈਗਾ, ਕੀ ਤੁਹਾਡੀ ਇਨਐਡਮਿਸਿਬਿਲਿਟੀ ਆ। ਸੋ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਜਿਹਦੇ ਨਾਲ ਕ੍ਰਾਈਮ ਹੋਇਆ ਉਹ ਕੁਆਲੀਫਾਈ ਕਰਦਾ ਯੂ ਵੀਜ਼ਾ ਅਪਲਾਈ ਕਰਨ ਲਈ। ਸੋ ਕੋਈ ਬਾਰ ਨਹੀਂ ਹੈਗੀ ਜੀ। ਈਵਨ ਜਿਹੜਾ ਬੰਦਾ ਡਿਪੋਰਟ ਹੋ ਗਿਆ ਉਹ ਵੀ ਬੰਦਾ ਯੂ ਵੀਜ਼ੇ ਲਈ ਅਪਲਾਈ ਕਰ ਸਕਦਾ। ਕਿੰਨੇ ਚਿਰ ਬਾਅਦ, ਕਿੰਨੇ ਚਿਰ ਦੇ ਵਿੱਚ ਕ੍ਰਾਈਮ ਹੋਏ ਹੋਣ ਤੋਂ ਕਿੰਨੇ ਚਿਰ ਦੇ ਵਿੱਚ ਤੁਸੀਂ ਯੂ ਵੀਜ਼ਾ ਅਪਲਾਈ ਕਰ ਸਕਦੇ? ਇਹਦੀ ਵੀ ਇਹਨਾਂ ਨੇ ਕੋਈ ਲਿਮਿਟ ਨਹੀਂ ਰੱਖੀ, ਤਾਂ ਕਿ ਸੇਮ ਥਿੰਗ ਕਿ
ਕ੍ਰਾਈਮ ਦੇ ਵਿੱਚ, ਪ੍ਰੋਬਲਮ ਸੋਲਵਿੰਗ ਦੇ ਵਿੱਚ ਇਹਨਾਂ ਨੇ ਕੋਈ ਰੋਕ ਟੋਕ ਨਹੀਂ ਲਾਈ ਲੋਕਾਂ ਤੇ ਕਿ ਲੋਕ ਸੋਚਣ ਨਾ ਇਸ ਬਾਰੇ ਤੇ ਆ ਕੇ ਰਿਪੋਰਟ ਕਰਨ। ਸੋ 10 ਸਾਲ ਬਾਅਦ ਵੀ ਭਾਵੇਂ ਤੁਸੀਂ ਕਰੋ, ਉਹ ਵੀ ਯੂ ਵੀਜ਼ਾ ਤੁਸੀਂ ਕਰ ਸਕਦੇ ਹੋ। ਬਸ ਇੱਕੋ ਤੁਹਾਨੂੰ ਪ੍ਰੋਬਲਮ ਆਣੀ ਕਿ ਤੁਹਾਡੇ ਤੇ ਫਿਜ਼ੀਕਲ ਜਾਂ ਮੈਂਟਲ ਕੀ ਇੰਪੈਕਟ ਜਿਹੜਾ ਪਿਆ ਸੀਗਾ, ਉਹ ਤੁਹਾਨੂੰ ਜੇ ਤੁਸੀਂ ਫਰੈਸ਼ ਕ੍ਰਾਈਮ ਹੋਵੇ ਤਾਂ ਡਾਕਟਰ ਲਈ ਰਿਪੋਰਟ ਬਣਾਉਣੀ ਸੌਖੀ ਆ, ਤੁਹਾਨੂੰ ਇਵੈਲੂਏਟ ਕਰਨਾ ਸੌਖਾ, ਪਰ ਇਹਦੇ ਵਿੱਚ ਕੋਈ ਟਾਈਮ ਲਿਮਿਟ ਨਹੀਂ ਹੈਗੀ। 10-10 15-15 ਸਾਲ ਬਾਅਦ ਵੀ ਲੋਕਾਂ ਨੇ ਜਿਹੜੇ ਆ ਯੂ ਵੀਜ਼ੇ ਕੀਤੇ ਹੋਏ ਆ। ਤੇ ਕੀ ਸਰਟੀਫਿਕੇਸ਼ਨ ਅਜਿਹੇ ਮਾਮਲਿਆਂ ਦੇ ਵਿੱਚ ਫਿਰ ਮਿਲਣੀ ਕੀ ਆਸਾਨ ਹੁੰਦੀ ਹੈ ਇਹੋ ਜਿਹੇ ਚੀਜ਼ਾਂ ਦੇ ਵਿੱਚ ਉਹਨਾਂ ਜਿਹੜੀਆਂ ਸਰਕਾਰੀ ਅਦਾਰਿਆਂ ਦੇ ਦੁਆਰਾ? ਆਸਾਨ ਤਾਂ ਨਹੀਂ ਹੁੰਦੀ, ਪਰ ਕਿਉਂਕਿ ਉਹ ਤੁਹਾਡਾ ਪਹਿਲਾ ਸਟੈਪ ਹੁੰਦਾ, ਸੋ ਤੁਸੀਂ ਉਹਨੂੰ ਟਰਾਈ ਕਰਦੇ ਹੋ। ਜੇ ਸਰਟੀਫਿਕੇਸ਼ਨ ਮਿਲ ਜਾਵੇ ਫਿਰ ਹੀ ਤੁਸੀਂ ਯੂ ਵੀਜ਼ੇ ਨਾਲ ਅੱਗੇ ਜਾਂਦੇ ਹੋ, ਜੇ ਨਹੀਂ ਮਿਲਦੀ ਤੇ ਫਿਰ ਉੱਥੇ ਗੱਲ ਮੁੱਕ ਜਾਂਦੀ ਹੈ। ਉੱਥੇ ਮੁੱਕ ਜਾਂਦੀ ਆ। ਸੋ ਚਲੋ ਮੰਨ ਲਓ ਕਿਸੇ ਨੂੰ ਯੂ ਵੀਜ਼ਾ ਮਿਲ ਗਿਆ ਹੈ, ਕੀ ਉਹ ਟਰੈਵਲ ਕਰ ਸਕਦਾ ਹੈ, ਬਾਹਰ ਆ ਜਾ ਸਕਦਾ ਹੈ, ਰੀ ਐਂਟਰ ਕਰ ਸਕਦਾ ਯੂ ਐਸ 'ਚ ਇੱਦਾਂ? ਯੂ ਵੀਜ਼ਾ ਅਪਰੂਵ ਹੋਣ ਤੋਂ ਬਾਅਦ ਜਿਹੜੇ ਕੱਚੇ ਬੰਦੇ ਆਏ ਉਹਨਾਂ ਨੂੰ ਆਪਾਂ ਇਹ ਵੀ ਦੱਸਿਆ ਕਿ ਜਿਹੜਾ ਜਦੋਂ ਯੂ ਵੀਜ਼ਾ ਫਾਈਲ ਕਰਨਾ ਤੁਸੀਂ ਇੱਕ ਵੇਵਰ ਫਾਈਲ ਕਰਨਾ ਹੁੰਦਾ। ਕੱਚੇ ਬੰਦੇ ਨੂੰ ਹਮੇਸ਼ਾ ਇੱਕ ਵੇਵਰ ਫਾਈਲ ਕਰਨਾ ਪੈਂਦਾ 192। ਠੀਕ ਹੈ। ਵੇਵਰ ਉਹਨਾਂ ਦਾ ਅਪਰੂਵ ਹੋਣਾ ਚਾਹੀਦਾ। ਸੋ ਯੂ ਵੀਜ਼ੇ ਨਾਲ ਉਹ ਆ ਜਾ ਸਕਦੇ ਆ, ਪਰ ਉਹਨਾਂ ਨੂੰ ਯੂ ਵੀਜ਼ੇ ਦੀ ਜਿਹੜੀ ਆ ਪਾਸਪੋਰਟ ਤੇ ਆਪਣੇ ਸਟੈਂਪ ਲਵਾਉਣੀ ਪੈਣੀ ਹੈ ਤੇ ਉਹਨਾਂ ਦਾ ਵੇਵਰ ਜਿਹੜਾ ਹੈਗਾ ਉਹ ਅਪਰੂਵ ਹੋਣਾ ਚਾਹੀਦਾ। ਕਈ ਵਾਰੀ ਦੇ ਕੋਲ ਚਲੋ ਕੱਚਾ ਵੀ ਹੁੰਦਾ, ਉਹਦੇ ਨਾਲ ਇਹ ਵੀ ਹੋਇਆ ਉਹਦੇ ਕੋਲ ਪਾਸਪੋਰਟ ਵਗੈਰਾ ਨਹੀਂ ਹੈ, ਸੋ ਫਿਰ ਉਹਨੂੰ ਤਾਂ ਗ੍ਰੀਨ ਕਾਰਡ ਤੱਕ ਦੇ ਲਈ ਇੰਤਜ਼ਾਰ ਕਰਨਾ ਪਊਗਾ ਜਾਂ ਫਿਰ ਵੀ ਉਹਨੂੰ ਕੋਈ ਟਰੈਵਲ ਡਾਕੂਮੈਂਟ ਵਗੈਰਾ ਇਦਾਂ ਦਾ ਵਗੈਰਾ ਦੇ ਦਿੰਦੇ ਆ। ਹਾਂਜੀ, ਆ ਜਾ ਸਕਦਾ। ਠੀਕ ਹੈ। ਨਹੀਂ, ਕਿਹੜਾ ਕੋਈ ਉਹ ਨਹੀਂ ਕਿ ਇਹ ਅਸਾਲਮ ਦਾ ਕੇਸ ਨਹੀਂ ਹੈਗਾ ਯੂ ਵੀਜ਼ੇ ਦਾ। ਜਦੋਂ ਤੁਹਾਨੂੰ ਯੂ ਵੀਜ਼ਾ ਮਿਲਦਾ, ਪਹਿਲੀ ਗੱਲ ਹੁਣ ਜਦੋਂ ਐਮਬੈਸੀ ਵਾਲੇ ਪੁੱਛਦੇ ਕਿ ਆਪਾਂ ਤਾਂ ਪਾਸਪੋਰਟ ਦੇਣਾ ਜੇ ਤੁਹਾਡਾ ਕੋਈ ਸਟੇਟਸ ਆ, ਤਾਂ ਯੂ ਵੀਜ਼ਾ ਤੁਹਾਨੂੰ ਆਟੋਮੈਟਿਕਲੀ ਉਹ ਸਟੇਟਸ ਦਿੰਦੇ ਆ, I-94 ਦਿੰਦੇ ਆ, ਕੰਮ ਕਰਨ ਦੀ ਪਰਮਿਸ਼ਨ ਦਿੰਦੇ ਆ। ਸੋ ਉਹਦੇ ਬੇਸ ਤੇ ਤੁਸੀਂ ਐਮਬੈਸੀ ਕੋ ਆਪਣਾ ਜਿਹੜਾ ਪਾਸਪੋਰਟ ਉਹ ਲੀਗਲ ਤੌਰ ਤੇ ਬਿਨਾਂ ਪੈਸੇ ਖਿਲਾਏ ਕਿਸੇ ਨੂੰ ਬਣਾ ਸਕਦੇ ਆ। ਜੀ ਜੀ। ਸੋ ਜੇ ਹੁਣ ਆਪਾਂ ਗੱਲ ਕਰੀਏ ਵੀ ਵਰਕਰ ਪੈਸੇ ਖਾਂਦੀ ਆ, ਪਰ ਜਿੱਦਾਂ ਸੁਣਨ ਨੂੰ ਆ ਰਿਹਾ ਲੋਕਾਂ ਨੂੰ ਕਿ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਆ। ਹੁਣ ਮੈਨੂੰ ਨਹੀਂ ਪਤਾ ਪੈਸੇ ਕਿੱਥੇ ਜਾਂਦੇ ਆ, ਪਰ ਜਿਹੜੇ ਕੱਚੇ ਬੰਦੇ ਆ ਉਹਨਾਂ ਨੂੰ ਕਾਫੀ ਹਾਰਡ ਟਾਈਮ ਹੁੰਦਾ ਪਾਸਪੋਰਟ ਵਗੈਰਾ ਆਪਣੇ ਬਣਾਉਣ ਦਾ ਕਈ ਵਾਰੀ, ਤੇ ਏਜੰਟ ਵਗੈਰਾ ਵਿੱਚ ਪਵਾਉਣੇ ਪੈਂਦੇ ਆ। ਪਰ ਜਿਹੜਾ ਯੂ ਵੀਜ਼ਾ ਤੁਹਾਡਾ, ਜਦੋਂ ਯੂ ਵੀਜ਼ਾ ਤੁਹਾਡਾ ਲੱਗ ਗਿਆ, ਤੁਹਾਨੂੰ ਸਿੱਧਾ ਹੀ ਜਿਹੜਾ ਲੀਗਲ ਸਟੇਟਸ ਮਿਲ ਗਿਆ। ਸੋ ਇਹਦੇ ਵਿੱਚ ਤੁਹਾਨੂੰ ਫਿਰ ਮਿਡਲ ਮੈਨ ਪਵਾਉਣ ਦੀ ਜਿਹੜੀ ਲੋੜ ਨਹੀਂ ਪਊਗੀ, ਸਿੱਧੇ ਤੁਸੀਂ ਜਿਹੜਾ ਪਾਸਪੋਰਟ ਆ ਉਹ ਅਪਲਾਈ ਕਰ ਸਕਦੇ ਆ। ਠੀਕ ਹੈ। ਤੇ ਹੁਣ ਜੇ ਆਪਾਂ ਗੱਲ ਕਰੀਏ ਵਰਕਰ ਦੇ ਹਿਸਾਬ ਤੋਂ ਵੀ, ਚਾਹੇ ਉਹ ਕਦੋਂ ਜਿਹੜਾ ਵਰਕਰ ਐਲੀਜੀਬਲ ਹੁੰਦਾ ਹੈ ਯੂ ਵੀਜ਼ਾ ਦੇ ਲਈ? ਸੋ ਫਿਜ਼ੀਕਲ ਜਾਂ ਮੈਂਟਲ ਅਬਿਊਜ਼। ਫਿਜ਼ੀਕਲ ਤਾਂ ਜਿੱਦਾਂ ਹੋ ਗਿਆ ਕਿ ਕੁੱਟਮਾਰ ਹੀ ਕਰਤੀ ਹਨਾ ਬੰਦੇ ਨਾਲ, ਥੱਪੜ ਮਾਰਤਾ, ਕੁਛ ਫਿਜ਼ੀਕਲੀ ਟੱਚ ਕਰਤਾ ਉਹਨੂੰ ਨਾ, ਧੱਕਾ ਮੁੱਕੀ ਕਰਤੀ, ਉਹ ਫਿਜ਼ੀਕਲ ਅਬਿਊਜ਼ ਹੋ ਗਿਆ। ਉਹਦੇ ਵਿੱਚ ਤਾਂ ਤੁਸੀਂ ਸਿੱਧੇ ਕਿਸੇ ਤੇ ਕੋਈ ਵੀ ਬੰਦਾ ਹੱਥ ਚੱਕਦਾ ਕਿਸੇ ਵੀ ਸਰਕਮਸਟੈਂਸ ਦੇ ਵਿੱਚ, ਜਿਹੜੇ ਬੰਦੇ ਨੇ ਹੱਥ ਚੱਕਿਆ ਉਹਦੀ ਗਲਤੀ ਆ, ਠੀਕ ਆ। ਤੇ ਤੁਸੀਂ ਪੁਲਿਸ ਨੂੰ ਕਾਲ ਕਰਨਾ, ਭਾਵੇਂ ਜਿਹੜਾ ਮਰਜ਼ੀ ਸਿਨੈਰੀਓ ਜਿੱਥੇ ਮਰਜ਼ੀ ਹੈਗਾ, ਤੁਸੀਂ ਪੁਲਿਸ ਨੂੰ ਕਾਲ ਕਰਨਾ। ਤੇ ਹੁਣ ਇਹ ਹੈ ਕਿ ਜਿਹੜੀ ਬਾਹਰ ਤੁਹਾਡਾ ਲੜਾਈ ਝਗੜਾ ਹੋਇਆ ਉਹਦੇ ਵਿੱਚ ਯੂ ਵੀਜ਼ਾ ਕ੍ਰਾਈਮ ਨਹੀਂ ਹੈਗਾ, ਕਿਉਂਕਿ ਫੈਲਨੀਅਸ ਅਸੌਲਟ ਨਹੀਂ, ਕੁਛ ਨਹੀਂ ਹੈਗਾ। ਪਰ ਇਹ ਹੈ ਕਿ ਜਿਹੜੇ ਹੁਣ ਜੇ ਕੋਈ ਮੰਨ ਲਓ ਦੋਸਤ ਆਪਸ 'ਚ ਲੜ ਪਏ, ਉਹ ਯੂ ਵੀਜ਼ਾ ਨਹੀਂ ਬਣਨਾ ਕਿ ਜੇ ਸਿੰਪਲ ਹੱਥ ਪੈਰ ਹੀ ਚੱਲੇ ਹਨਾ। ਪਰ ਜੇ ਆਹੀ ਚੀਜ਼ ਹੈ ਕਿ ਜੇ ਇੱਕ ਇੰਪਲੋਇਰ ਆਪਣੇ ਇੰਪਲੋਈ ਨਾਲ ਇੱਦਾਂ ਕਰਦਾ, ਫਿਜ਼ੀਕਲੀ ਟੱਚ ਕਰਦਾ, ਉਹ ਯੂ ਵੀਜ਼ਾ ਕ੍ਰਾਈਮ ਜਿਹੜਾ ਹੈਗਾ। ਤੇ ਫਿਜ਼ੀਕਲ ਅਬਿਊਜ਼, ਮੈਂਟਲ ਅਬਿਊਜ਼, ਕਿਸੇ ਦੇ ਪੈਸੇ ਕੱਟਣੇ, ਧੱਕੇ ਨਾਲ ਕੰਮ ਕਰਾਉਣਾ, ਤਨਖਾਹਾਂ ਨਹੀਂ ਦੇਣੀਆਂ, ਓਵਰ ਟਾਈਮ ਨਹੀਂ ਜਿਹੜੇ ਦੇਣੇ, ਛੁੱਟੀ ਨਹੀਂ ਦੇਣੀ, ਜਿਹੜੇ ਰੈਸਟ ਬ੍ਰੇਕਸ ਵਗੈਰਾ ਜਿਹੜੀਆਂ ਹੈਗੀਆਂ ਉਹ ਨਹੀਂ ਕਰਨੀਆਂ। ਈਵਨ ਜਿਹੜਾ ਕਈਆਂ ਨੇ ਵਰਕਮੈਨ ਕੌਮ ਵਗੈਰਾ ਜਿਹੜੇ ਰਿਕੁਆਇਰਡ ਹੈਗੇ ਕਿ ਇਹ ਤੁਸੀਂ ਕਰਾਣੇ ਆ, ਹਰੇਕ ਬੰਦੇ ਨੂੰ ਇੰਸ਼ੋਰੈਂਸ ਵਗੈਰਾ ਲੈ ਕੇ ਰੱਖਣੀ ਪੈਂਦੀ ਆ। ਤੇ ਓਬਵੀਅਸਲੀ ਇੰਸ਼ੋਰੈਂਸ ਵਗੈਰਾ ਜਿੱਦਾਂ ਮਹਿੰਗੀ ਹੁੰਦੀ ਆ, ਵਰਕਰ ਕਰਨੀ ਪੈਂਦੀ ਹੈ ਬਾਏ ਲਾਅ। ਸੋ ਕਾਫੀ ਵਾਰੀ ਜਿਹੜੀਆਂ ਇੱਦਾਂ ਦੀਆਂ ਵਾਇਲੇਸ਼ਨਸ ਹੁੰਦੀਆਂ ਕਿ ਉਹਨਾਂ ਨੇ ਵਰਕਮੈਨ ਕੌਂਪ ਵਗੈਰਾ ਆਪਣੇ ਪੈਸੇ ਬਚਾਉਣ ਲਈ ਵਰਕਰ ਨੂੰ ਟੰਗ ਦਿੰਦੇ ਆ। ਵਰਕਰ ਦਾ ਕਈ ਵਾਰੀ ਡੈਥ ਡੁੱਥ ਵੀ ਹੋ ਜਾਂਦੀ ਹੈ ਕਈ ਇਹੋ ਜਿਹੇ ਕੇਸਿਸ। ਤਾਂ ਉਹਦੇ ਵਿੱਚ ਇੱਦਾਂ ਹੈਗਾ ਕਿ ਜਿਹੜੇ ਉਹਨਾਂ ਦੇ ਘਰ ਦੇ ਆ ਮਗਰ, ਉਹ ਆ ਕੇ ਰਿਪੋਰਟ ਕਰ ਸਕਦੇ ਆ। ਵਰਕਮੈਨ ਕੌਂਪ ਜੇ ਨਹੀਂ ਕਰਾਈ, ਮੁਆਵਜ਼ਾ ਵੀ ਉਹਨੂੰ ਮਿਲੂਗਾ, ਜਾਂ ਤਾਂ ਵਰਕਮੈਨ ਕੌਂਪ ਜਿਹੜੀ ਇੰਸ਼ੋਰੈਂਸ ਆ ਉਹ ਦੇਊਗੀ, ਜਾਂ ਫਿਰ ਜੇ ਨਹੀਂ ਕਰਾਈ ਤਾਂ ਉਹ ਜਿਹੜਾ ਮਾਲਕ ਆ ਉਹਨੂੰ ਉਹ ਪਰਸਨਲੀ ਜਿਹੜਾ ਲਾਇਬਲ ਉਹ ਹੋ ਸਕਦਾ। ਸੋ ਇੱਦਾਂ ਦੀਆਂ ਕੋਈ ਵੀ ਜੇ ਲੋਕਲ, ਸਟੇਟ, ਫੈਡਰਲ ਲਾਅ ਦੀ ਜਿਹੜੀ ਵੀ ਵਾਇਲੇਸ਼ਨ ਜਿਹੜੀ ਹੋਈ ਹੈ ਵਰਕਰ ਦੇ ਨਾਲ, ਬੀਇੰਗ ਐਨ ਇਮੀਗ੍ਰੈਂਟ ਹਨਾ, ਸੋ ਉਹ ਆ ਕੇ ਜੇ ਰਿਪੋਰਟ ਕਰਦਾ ਤਾਂ ਉਹ ਯੂ ਵੀਜ਼ੇ ਵਾਸਤੇ ਐਲੀਜੀਬਲ ਆ। ਸੋ ਮੁੱਖ ਤੌਰ ਤੇ ਇਹਦੇ ਵਿੱਚ ਇਹ ਆ ਜਾਂਦਾ ਕਿ ਪੈਸੇ ਨਹੀਂ ਦਿੱਤੇ, ਕਿਸੇ ਦੇ ਪੈਸੇ ਮਾਰ ਲਏ, ਡਿਲੇ ਕਰਤਾ। ਈਵਨ ਜਦੋਂ ਕੋਈ ਬੰਦਾ ਫਾਇਰ ਹੁੰਦਾ, ਕਿਸੇ ਨੂੰ ਨੌਕਰੀ ਤੇ ਤੁਸੀਂ ਕੱਢਦੇ ਹੋ, ਉਹਨਾਂ ਨੇ ਉਹਦੇ ਵੀ ਰੂਲ ਬਣਾਇਆ ਕਿ ਤੁਸੀਂ ਇਹਨੂੰ ਕਿੰਨੀ ਸਪੀਡ ਦੇ ਨਾਲ ਤੁਸੀਂ ਇਹਦਾ ਚੈੱਕ ਜਿਹੜਾ ਕਲੀਅਰ ਕਰਨਾ। ਜੇ ਤੁਸੀਂ ਇਹਦਾ ਚੈੱਕ ਨਹੀਂ ਕਲੀਅਰ ਕਰਦੇ ਹੋ ਤਾਂ ਵੇਟਿੰਗ ਟਾਈਮ ਪੈਨਲਟੀਜ਼ ਜਿਹੜੀਆਂ ਸਟੇਟ ਟੂ ਸਟੇਟ ਰੂਲ ਹੁੰਦੇ ਆ ਕਿ ਫਿਰ ਤੁਸੀਂ ਉਹਨੂੰ ਮਲਟੀਪਲਾਇਰ ਕਰਕੇ ਜਿੱਦਾਂ ਉਹ ਦੇਣੇ ਆ।
ਸੋ ਇਹ ਏਦਾਂ ਨਹੀਂ ਕਿ ਨਹੀਂ ਅੱਜ ਨਹੀਂ ਮੈਂ ਪੈਸੇ ਦੇਣੇ ਤੇਰੇ, ਕੱਲ ਨੂੰ ਪਰਸੋਂ ਨੂੰ ਆਈ। ਸੋ ਏਦਾਂ ਦੀ ਜੇ ਕਿਸੇ ਨਾਲ ਚੀਜ਼ ਜਿਹੜੀ ਹੋ ਰਹੀ ਆ, ਉਹ ਸਾਰੇ ਜਿਹੜੇ ਲੋਕੀ ਆ ਰਿਪੋਰਟ ਕਰਕੇ ਯੂ ਵੀਜ਼ਾ ਆਪਣਾ ਜਿਹੜਾ ਉਹ ਲੈ ਸਕਦੇ ਆ। ਸੋ ਹੁਣ ਜੀ ਇਹਦਾ ਏਦਾਂ ਕਿ ਦੇਖੋ, ਇਹਨੂੰ ਸੁਣ ਕੇ ਬੜੇ ਬੰਦੇ offend ਵੀ ਹੋ ਗਏ ਕਿ ਨਹੀਂ ਜੀ ਆਪਣਾ ਤਾਂ ਕੰਮ ਤੁਰਿਆ ਸੀਗਾ, ਇਹ ਗਲਤ ਇਨਫੋਰਮੇਸ਼ਨ ਦੇ ਰਿਹਾ ਲੋਕਾਂ ਨੂੰ। ਗਲਤ ਗੁਲਤ ਇਨਫੋਰਮੇਸ਼ਨ ਕੋਈ ਨਹੀਂ, ਰੂਲ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਸਾਰਿਆਂ ਨੂੰ। ਸਰਕਾਰ ਨੇ ਜਿਹੜੇ ਲਾਜ਼ ਬਣਾਏ ਆ, ਉਹ ਇੱਕ ਰੀਜ਼ਨ ਕਰਕੇ ਬਣਾਏ ਆ। ਉਹ ਇਮੀਗ੍ਰੈਂਟ ਦੀ ਪ੍ਰੋਟੈਕਸ਼ਨ ਲਈ ਬਣਾਏ ਆ, ਉਹ ਅਮਰੀਕਨ ਜਿਹੜੀ ਵਰਕਫੋਰਸ ਉਹਦੀ ਪ੍ਰੋਟੈਕਸ਼ਨ ਲਈ ਬਣਾਏ ਆ। ਠੀਕ ਆ, ਕੱਚੇ ਬੰਦੇ ਤੋਂ ਤੁਸੀਂ ਕੰਮ ਕਰਾਉਣਾ ਕਰਾਓ, ਪਰ ਉਤੋਂ ਤੁਸੀਂ ਘੱਟ ਪੈਸੇ ਦੇ ਕੇ ਉਹਨੂੰ ਰੂਲ ਵਾਇਲੇਟ ਕਰਕੇ ਉਸ ਤਰੀਕੇ ਨਾਲ ਕੰਮ ਨਹੀਂ ਕਰਾ ਸਕਦੇ। ਉਹ ਚੀਜ਼ ਗੈਰ ਕਾਨੂੰਨੀ ਆ। ਜੇ ਤੁਸੀਂ ਇਦਾਂ ਦਾ ਗੈਂਬਲ ਕਰਦੇ ਹੋ, ਠੀਕ ਆ, ਜੇ ਤੁਹਾਡੀ ਭਾਈਵਾਲੀ ਚੱਲਦੀ ਆ ਕਿ ਵਰਕਰ ਨੇ ਨਹੀਂ ਕੰਪਲੇਂਟ ਕਰਨਾ, ਤੁਸੀਂ ਉਹਦਾ ਔਖੇ ਵੇਲੇ ਬਾਂਹ ਫੜੀ ਸੀ, ਠੀਕ ਆ, ਗੁੱਡ। ਉਹ ਆਪਣੇ ਆਪ ਤਾਂ ਕਿਸੇ ਨੇ ਯੂ ਵੀਜ਼ਾ ਨਹੀਂ ਫਾਈਲ ਕਰਨਾ, ਯੂ ਵੀਜ਼ਾ ਵੀ ਉਹੀ ਬੰਦਾ ਫਾਈਲ ਕਰਦਾ ਜਦੋਂ ਪਾਣੀ ਸਿਰ ਤੋਂ ਉੱਤੇ ਨਿਕਲ ਜਾਂਦਾ ਹੈ ਨਾ। ਤਾਂ ਉਹ ਤਾਂ ਸਾਰੀ ਕਮਿਊਨਿਟੀ ਨੂੰ ਪਤਾ ਕਿ ਇੱਕ ਦੂਜੇ ਦੀ ਸ਼ੁਕਰਗੁਜ਼ਾਰ ਹੀ ਆ। ਸੋ ਇਦਾਂ ਦਾ ਆਪਾਂ ਕੋਈ ਦੇਖਿਆ ਨਹੀਂ ਕਿ ਉਦਾਂ ਹੀ ਲੋਕਾਂ ਨੇ ਨਜਾਇਜ਼ ਯੂ ਵੀਜ਼ੇ ਜਿਹੜੇ ਫਾਈਲ ਕਰਤੇ ਹੋਣ। ਸੋ ਇਹ ਹੈ ਕਿ ਕਈ ਲੋਕਾਂ ਨਾਲ ਬਹੁਤ ਜ਼ਿਆਦਾ ਧੱਕਾ ਜਿਹੜਾ ਹੁੰਦਾ, ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਆਹ ਵੀ ਆਪਸ਼ਨ ਜਿਹੜੀ ਹੈਗੀ ਆ ਅਵੇਲੇਬਲ ਆ। ਤਾਂ ਕਈ ਵਾਰੀ ਲੋਕਾਂ ਕੋਲ ਜਿਹੜਾ ਵਰਕ ਪਰਮਿਟ ਨਹੀਂ ਆਉਂਦਾ, ਤਾਂ ਗੱਲਾਂ ਜਦੋਂ ਉਹਨਾਂ ਦੀਆਂ ਸੁਣੀਆਂ, ਅਸਾਈਲਮ ਦਾ ਕੇਸ ਕਿਉਂ ਨਹੀਂ ਲਾਇਆ ਭਾਜੀ, ਮੈਨੂੰ ਛੁੱਟੀ ਨਹੀਂ ਮਿਲੀ, ਕਿਉਂ ਨਹੀਂ ਮਿਲੀ, ਕਿ ਮੈਨੂੰ ਤਾਂ ਕਹਿੰਦਾ 7 ਦਿਨ ਕੰਮ ਕਰਨਾ, 365 ਦਿਨ ਮੈਂ ਕੰਮ ਕਰਦੇ ਨੇ। ਇਦਾਂ ਦੇ ਵੀ ਲੋਕੀ ਜਿਹੜੇ ਹੈਗੇ ਆ, ਤਾਂ ਉਹਨਾਂ ਨੂੰ ਪੈਸੇ ਜਿਹੜੇ ਦਿੱਤੇ ਸੀ ਉੱਕੇ ਮੁੱਕੇ ਕਰਕੇ ਪੈਸੇ ਦਿੱਤੇ ਜਾਂਦੇ ਕਿ ਤੇਰਾ ਰਹਿਣ ਸਹਿਣ ਦਾ ਇਦਾਂ, ਤੇਰਾ ਇਦਾਂ। ਸੋ ਹਰੇਕ ਚੀਜ਼ ਤੇ ਉਹਨਾਂ ਨੇ ਲਾਅ ਡਿਫਾਈਨ ਕੀਤੇ ਹੋਏ ਆ। ਜੇ ਤੁਸੀਂ ਕੋਈ ਵੀ ਇਦਾਂ ਦੀ ਸਿਚੁਏਸ਼ਨ 'ਚ ਹੋ, ਤਾਂ ਤੁਹਾਨੂੰ ਲੱਗਦਾ ਕਿ ਲੇਬਰ ਲਾਅ ਦੀ ਵਾਇਲੇਸ਼ਨ ਹੋਈ ਆ, ਤੇ ਤੁਸੀਂ ਆਪਣੇ ਮਾਲਕ ਕੋਲ ਜਦੋਂ ਡਿਮਾਂਡ ਕਰਦੇ ਆ, ਜੇ ਤੁਹਾਨੂੰ ਨਹੀਂ ਪੈਸੇ ਮਿਲਦੇ ਆ, ਤਾਂ ਅੱਗੋਂ ਦੀ ਜੇ ਤੁਹਾਨੂੰ ਹੋਰ ਗੱਲਾਂ ਗੁੱਲਾਂ ਸੁਣਾਈਆਂ, ਗਾਲਾਂ ਗੂਲਾਂ ਕੱਢੀਆਂ, ਜਾਂ ਹੱਥੋਂ ਪਾਈ ਤੇ ਆ ਗਏ, ਤਾਂ ਫਿਰ ਤੁਹਾਡੇ ਕੋਲ ਵੀ ਕੋਈ ਚੋਇਸ ਨਹੀਂ ਬਚਦੀ। ਯੂ ਵੀਜ਼ਾ ਤੁਹਾਡੇ ਲਈ ਬੈਟਰ ਆਪਸ਼ਨ ਆ। ਜੀ ਜੀ, ਅਸੀਂ ਕੋਈ ਇਹ ਨਹੀਂ ਕਹਿ ਰਹੇ ਵੀ ਭਾਈ ਵੀ ਉਕਸਾਹਟ ਦੇ ਵਿੱਚ ਆ ਕੇ ਤੇ ਤੁਸੀਂ ਜਿਹੜੇ ਆਪਣੇ ਇੰਪਲੋਇਰ ਦੇ ਖਿਲਾਫ ਇਦਾਂ ਦੀਆਂ ਚੀਜ਼ਾਂ ਕਰੀ ਚੱਲੋ। ਇਹ ਨਹੀਂ ਆ, ਜੇ ਸਿਰੋਂ ਪਾਣੀ ਜਿੱਦਾਂ ਕਹਿੰਦੇ ਆ ਵੀ ਜਿੱਦਾਂ ਅਟਰਨੀ ਟਿਰਕੈਣਾ ਉਹਨਾਂ ਨੇ ਕਿਹਾ ਆ ਵੀ ਉਹ ਲੰਘ ਚੁੱਕਾ ਹੈ, ਤੇ ਫਿਰ ਤੁਹਾਡੇ ਲਈ ਇਹ ਆਪਸ਼ਨ ਅਵੇਲੇਬਲ ਹੈਗੀ ਆ। ਉੱਦਾਂ ਵੈਸੇ ਕਹਿੰਦੇ ਵੀ ਜੇ ਸਿੱਧੀ ਉਂਗਲ ਨਾਲ ਨਹੀਂ ਨਿਕਲਦਾ, ਕਈ ਵਾਰੀ ਟੇਢਾ ਜਿਹੜਾ ਉਹ ਕੰਮ ਕਰਨਾ ਪੈਂਦਾ। ਆਪਸੀ ਭਾਈਬੰਦੀ ਦੇ ਵਿੱਚ ਰਹੋਗੇ ਤੇ ਇਦਾਂ ਦੀ ਨੌਬਤ ਜਿਹੜੀ ਉਹ ਨਹੀਂ ਆਉਂਦੀ। ਇੱਕ ਦੂਜੇ ਦੀ ਮਦਦ ਕਰਦੇ ਹੋਏ ਜਦੋਂ ਅੱਗੇ ਚੱਲਦੇ ਆ ਤੇ ਇਦਾਂ ਦੀ ਕੋਈ ਨੌਬਤ ਨਹੀਂ ਆਉਂਦੀ। ਪਰ ਇਹ ਆ ਵੀ ਕਿਸੇ ਨੂੰ ਇਸ ਤਰੀਕੇ ਦੇ ਨਾਲ ਵਾਇਲੇਟ ਕਰਨਾ, ਕਿਸੇ ਦਾ ਸ਼ੋਸ਼ਣ ਕਰਨਾ, ਉਹ ਵੈਸੇ ਵੀ ਜਾਇਜ਼ ਨਹੀਂ, ਉਹ ਵੈਸੇ ਵੀ ਠੀਕ ਨਹੀਂ, ਉਹ ਕਰਨਾ ਵੀ ਜਿਹੜਾ ਉਹ ਨਹੀਂ ਚਾਹੀਦਾ ਹੁੰਦਾ। ਇੱਕ ਐਗਜ਼ਾਮਪਲ ਦਿੰਨਾ, ਕਿਸੇ ਨੇ ਦੱਸਿਆ ਸੀਗਾ, ਸੁਣ ਕੇ ਬੜੀ ਹੈਰਾਨੀ। ਉਹ ਕਹਿੰਦਾ ਯਾਰ ਆਪਣਾ ਜਦੋਂ ਆਇਆ ਨਾ ਬੌਂਡ ਦੇ, ਜਿੱਦਾਂ ਕਈ ਵਾਰੀ ਬੌਂਡ ਜ਼ਿਆਦਾ ਪੈ ਜਾਂਦਾ, ਪੈਸੇ ਨਹੀਂ ਹੁੰਦੇ, ਤਾਂ ਕਿਸੇ ਨੇ ਬੌਂਡ ਕਹਿੰਦਾ ਦੇ ਦਿੱਤਾ ਨਾ, ਜਿਹਦਾ ਜ਼ਿਆਦਾ ਪੈ ਗਿਆ, 40-50 ਹਜ਼ਾਰ ਬੰਦੇ ਕੋਲ ਪੈਸੇ ਨਹੀਂ ਸੀਗੇ। ਉਹ ਕਹਿੰਦਾ, ਉਹ ਜਿਹੜਾ ਫਿਰ ਬੰਦਾ ਸੀਗਾ ਨਾ, ਉਹਨੇ ਸ਼ਰਤ ਰੱਖੀ ਕਿ ਤੂੰ ਆਹ ਵਾਲੇ ਉਹਦਾ ਕੋਈ ਰਿਲੇਟਿਵ ਦਾ ਜਾਂ ਅੱਗੋਂ ਕਿਸੇ ਦਾ ਸਟੋਰ ਹੋਣਾ, ਕਿ ਉੱਥੇ ਜਾ ਕੇ ਤੂੰ ਕੰਮ ਕਰਨਾ ਵਾ 1 ਸਾਲ 2 ਸਾਲ, ਜੋ ਵੀ ਉਹਨਾਂ ਦੀ ਆਪਣੀ ਟਰਮਸ ਟੂਮਸ ਹੋਣੀਆਂ। ਤੇ ਉਹ ਕਹਿੰਦਾ ਕਿ ਉਹਨੇ ਜਿੱਦਾਂ ਨਾ ਉਹਨੂੰ $5 ਘੰਟੇ ਦੇ ਹਿਸਾਬ ਨਾਲ ਜਿੱਦਾਂ ਕੰਮ ਤੇ ਉਹ ਰੱਖਿਆ ਸੀਗਾ। ਤਾਂ ਕਹਿੰਦਾ ਕਿ ਜਿੱਦਾਂ ਬੌਂਡ ਦੇ ਕਹਿੰਦਾ ਜਿਹੜਾ ਪੈਸੇ ਨਹੀਂ ਸੀਗੇ, ਤਾਂ 2 ਸਾਲ ਮੁੰਡਾ ਜਿੱਦਾਂ ਕੰਮ ਕਰਦਾ ਰਿਹਾ ਉੱਥੇ। ਠੀਕ ਆ। ਤੇ ਉਹਨੂੰ ਹੁਣ ਜਿਹੜੇ ਇਦਾਂ ਦੇ ਲੋਕ ਆ ਫਸੇ ਆ ਵਿਚਾਰੇ, ਉਹਨਾਂ ਨੂੰ ਪਤਾ ਨਹੀਂ ਹਨਾ। ਹੁਣ ਤੁਸੀਂ ਓਵਰ ਟਾਈਮ ਤਾਂ ਦੇਖੋ ਕਿੱਥੇ $15 ਦੇ ਹਿਸਾਬ ਨਾਲ ਪਲੱਸ ਓਵਰ ਟਾਈਮ ਦੇ ਹਿਸਾਬ ਨਾਲ $25-30 ਜਿੱਥੇ ਬੰਦੇ ਨੂੰ ਮਿਲਣੇ, ਉੱਥੇ $5 ਮਿਲ ਰਹੇ ਆ। ਕੰਮ ਵੀ ਲੋੜ ਨਾਲੋਂ ਵੱਧ 7 ਦਿਨ ਕਰ ਰਿਹਾ। ਸੋ ਇਦਾਂ ਕਿ ਅਲਟੀਮੇਟਲੀ ਫਿਰ ਕੀ ਹੋ ਰਿਹਾ ਸੀਗਾ ਕਿ ਇੱਕ ਸਕੈਂਡਲ ਸੀਗਾ। ਜਿਹੜਾ ਬੰਦਾ ਸੀਗਾ ਉਹ ਇਹੀ ਕੰਮ ਕਰਦਾ ਸੀਗਾ, ਬੌਂਡ ਭਰ ਕੇ ਅੱਗੋਂ ਬੰਦੇ ਜਿਹੜਾ ਸੀਗਾ ਵਰਕਫੋਰਸ ਜਿਹੜੀ ਸੀਗੀ ਉਹ ਮੈਨੀਪੂਲੇਟ ਕਰਦਾ ਸੀਗਾ। ਉਹ ਮਜ਼ਦੂਰ ਇੱਕ ਹਿਸਾਬ ਨਾਲ ਬਣਾ ਲੈਂਦਾ ਸੀਗਾ। ਹਾਂਜੀ, ਕਿ ਲੋਕਾਂ ਨੂੰ ਕਾਬੂ ਕਿੱਦਾਂ ਕਰਨਾ ਨਾ। ਉਹ ਜਿਹੜੀ ਚੀਜ਼ ਸੀਗੀ, ਉਹ ਮਤਲਬ ਓਬਵੀਅਸਲੀ ਇਮੀਗ੍ਰੇਸ਼ਨ ਨੇ ਹੁਣ ਲਾਅ ਬਣਾਏ, ਉਹ ਇਹ ਚੀਜ਼ ਨੂੰ ਗਲਤ ਸਮਝਦੇ ਆ। ਉਹ ਠੀਕ ਆ, ਬੰਦੇ ਨੂੰ ਆਉਣ ਵਾਲੇ ਨੂੰ ਸਹਾਰਾ ਮਿਲ ਗਿਆ, ਕੰਮ ਮਿਲ ਗਿਆ, ਅਗਲੇ ਕੋਲ ਪੈਸੇ ਨਹੀਂ, $5 ਤੇ ਵੀ ਕੰਮ ਕਰ ਲੂਗਾ। ਪਰ ਇਦਾਂ ਕਿ ਲਾਅ ਦੀ ਵਾਇਲੇਸ਼ਨ ਹੈਗੀ ਆ। ਜੇ ਫਿਰ ਉਹ ਬੰਦਾ ਜਦੋਂ ਜ਼ਿਆਦਾ ਤੰਗ ਹੋ ਗਿਆ, ਫਿਰ ਇਦਾਂ ਕਿ ਟ੍ਰੈਫਿਕਿੰਗ ਦੀ ਜੇ ਧਾਰਾ ਤੁਹਾਡੇ ਉੱਤੇ ਲੱਗਦੀ ਆ, ਸੋ ਕੱਲੀ ਲੇਬਰ ਲਾਅ ਦੀ ਗੱਲ ਨਹੀਂ ਰਹਿ ਜਾਂਦੀ, ਫਿਰ ਕ੍ਰਿਮੀਨਲ ਵੀ ਨਾਲ ਆਪਾਂ ਹੁੰਦੇ ਆ। ਨਾ ਨਹੀਂ ਮੈਂ ਕਿਸੇ ਬਿਜ਼ਨਸ ਦਾ ਰਹਿਣਾ ਚਾਹੂੰਗਾ, ਪਰ ਇਹ ਹੈ ਕਿ ਪਿਛਲੇ 2 ਸਾਲਾਂ 'ਚ ਆਪਾਂ ਦੇਖਿਆ ਕਿ ਕਈ ਲਿਕਰ ਸਟੋਰ ਵਾਲੇ, ਕਈ ਬੰਦੇ ਜਿਹੜੇ ਆਪਣੀ ਕਮਿਊਨਿਟੀ ਦੇ ਵੀ ਜਿਹੜੇ ਫੜ ਹੋਏ ਆ, ਹੱਥਕੜੀਆਂ ਵੀ ਲੋਕਾਂ ਨੂੰ ਜਿਹੜੀਆਂ ਲੱਗੀਆਂ। ਤੇ ਇਹ ਗੱਲ ਫਿਰ ਸਾਰੀ ਪੈਸੇ ਤੱਕ ਨਹੀਂ ਰਹਿੰਦੀ, ਇਹ ਗੱਲ ਕ੍ਰਿਮੀਨਲ ਤੱਕ ਚੱਲ ਜਾਂਦੀ ਆ। ਸੋ ਇਦਾਂ ਕਿ ਜੇ ਲਾਅ ਦੀ ਰਾਈਟ ਸਾਈਡ ਤੇ ਰਹੋ ਤਾਂ ਵਧੀਆ ਵਾ, ਲੈਫਟ ਸਾਈਡ ਤੇ ਚੱਲ ਜਾਓ ਤਾਂ ਫਿਰ ਪ੍ਰੋਬਲਮ ਨੂੰ ਤੁਸੀਂ ਇਨਵਾਈਟ ਕਰਦੇ ਆ ਜੀ। ਅਟਾਰਨੀ ਟਿਰਕੈਣਾ ਜੀ, ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਸਰੋਤਿਓ ਆਪਾਂ ਫਿਰ ਮੁੜ ਕੇ ਵਾਪਸ ਹਾਜ਼ਰ ਹੁੰਦੇ ਹਾਂ। ਗੱਲਾਂ ਬਾਤਾਂ ਦਾ ਸਿਲਸਿਲਾ, ਯੂ ਵੀਜ਼ੇ ਦੇ ਨਾਲ ਸੰਬੰਧਿਤ ਹੋਰ ਗੱਲਾਂ ਬਾਤਾਂ ਜਿਹੜੀਆਂ ਉਹ ਜਾਰੀ ਰਹਿਣਗੀਆਂ। ਐਪਲੀਕੇਸ਼ਨ 'ਚ ਕੌਣ ਹੋ ਸਕਦਾ ਹੈ, ਕੌਣ ਡੈਰੀਵੇਟਿਵ, ਕੌਣ ਪ੍ਰਿੰਸੀਪਲ, ਵਿਆਹ ਦੇ ਨਾਲ ਕੀ ਇਸ ਦੇ ਉੱਤੇ
ਐਡਜਸਟਮੈਂਟਸ ਹੁੰਦੀਆਂ, ਕੀ ਡਿਫਰੈਂਸਿਸ ਨੇ ਅੱਗੇ, ਉਸ ਦੇ ਬਾਰੇ ਜਿਹੜੀਆਂ ਉਹ ਗੱਲਾਂ ਬਾਤਾਂ ਆਪਾਂ ਕਰਾਂਗੇ ਜੀ। ਸੋ ਸਰੋਤਿਓ, ਗੱਲਬਾਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਚੱਲ ਰਹੀ ਆ ਯੂ ਵੀਜ਼ੇ ਦੇ ਨਾਲ ਸੰਬੰਧਿਤ। ਆਪਾਂ ਇਸ ਤੋਂ ਪਹਿਲਾਂ, ਬ੍ਰੇਕ ਤੋਂ ਪਹਿਲਾਂ ਗੱਲਬਾਤ ਕੀਤੀ ਕਿਹੜੇ ਕ੍ਰਾਈਮਸ, ਕਿਸ ਤਰ੍ਹਾਂ ਦੇ ਲੋਕ, ਕਿਹੜੇ ਵਰਕਰ ਐਲੀਜੀਬਲ ਨੇ, ਕੀ ਹੈਲਪ ਦਾ ਮਤਲਬ ਕੀ ਆ, ਸਰਟੀਫਾਈਂਗ ਅਥਾਰਟੀ ਕੀ ਆ, ਪਟੀਸ਼ਨ ਲਾਉਣ ਦੇ ਲਈ ਕਿਹੜੇ ਫਾਰਮ ਵਗੈਰਾ ਜਿਹੜੇ ਉਹ ਲਾਉਣੇ ਪੈਂਦੇ ਆ, ਸੋ ਕੀ ਡੈਰੀਵੇਟਿਵਸ ਇਨਕਲੂਡਡ ਹੁੰਦੇ ਉਹ ਸਾਰਾ ਆਪਾਂ ਉਸ ਦੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਉਹ ਗੱਲਬਾਤ ਕੀਤੀ ਆ। ਸੋ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਡਿਸਕਸ ਜਿਹੜੀਆਂ ਉਹ ਕੀਤੀਆਂ, ਤੇ ਹੁਣ ਜੇ ਤੁਸੀਂ ਸਾਨੂੰ ਐਕਸਪਲੇਨ ਕਰੋ ਅਟਾਰਨੀ ਟਿਡਕਿਆਣਾ ਜੀ ਵੀ ਕੌਣ ਨੇ ਜਿਹੜੇ ਇਨਕਲੂਡ ਹੁੰਦੇ ਨੇ ਐਪਲੀਕੇਸ਼ਨ ਦੇ ਵਿੱਚ ਜਿਹੜੇ ਯੂ ਵੀਜ਼ੇ ਦੇ ਲਈ। ਸੋ ਜੀ, ਜੇ ਤੁਸੀਂ ਆਲਰੇਡੀ ਵਿਆਹੇ ਹੋ ਤੇ ਸਪਾਊਸ ਤੇ 21 ਸਾਲ ਤੋਂ ਛੋਟੇ ਜਿਹੜੇ ਬੱਚੇ ਆ, ਉਹ ਰਾਈਟ ਵੇ ਤੁਸੀਂ ਇਨਕਲੂਡ ਕਰ ਸਕਦੇ ਆ ਜਿਹੜਾ ਸਪਲੀਮੈਂਟ 918 ਏ ਫਾਈਲ ਕਰਕੇ। ਸੋ ਨਾਲ ਹੀ ਤੁਹਾਡੇ ਜਿਹੜੇ ਉਹ ਇਨਕਲੂਡ ਹੋ ਜਾਂਦੇ ਆ। ਜੇ ਤੁਸੀਂ ਉਦੋਂ ਸਿੰਗਲ ਸੀਗੇ ਤੇ ਬਾਅਦ ਚ ਤੁਹਾਡਾ ਯੂ ਵੀਜ਼ੇ ਫਾਈਲ ਕਰਨ ਤੋਂ ਬਾਅਦ ਆਫਟਰ ਰਿਕੁਆਇਰਡ ਕਹਿੰਦੇ ਉਹਨੂੰ, ਕਿ ਉਹ ਜਿਹੜਾ ਪ੍ਰੋਸੈਸ ਹੈਗਾ ਉਹ ਤੁਸੀਂ ਫਿਰ ਵਿੱਚ ਆਟੋਮੈਟਿਕਲੀ ਨਹੀਂ ਇਨਕਲੂਡ ਕਰ ਸਕਦੇ, ਇੱਕ ਅਲੱਗ ਪ੍ਰੋਸੈਸ ਕਰਨਾ ਪੈਂਦਾ, ਉਹਨੂੰ I-929 ਪ੍ਰੋਸੈਸ ਕਹਿੰਦੇ ਆ। ਸੋ ਉਸ ਤੋਂ ਬਾਅਦ ਜਿਹੜੇ ਆਫਟਰ ਰਿਕੁਆਇਰਡ ਸਪਾਊਸ ਜਾਂ ਚਿਲਡਰਨ ਜਿਹੜੇ ਹੈਗੇ ਆ, ਉਹ ਬਾਅਦ ਚ ਤੁਸੀਂ ਦੂਸਰੇ ਪ੍ਰੋਸੈਸ ਦੇ ਨਾਲ ਆਪਣਾ ਇਨਕਲੂਡ ਕਰ ਸਕਦੇ ਹੋ। ਸੋ ਬੇਸਿਕਲੀ ਇਹਦਾ ਲੌਂਗ ਸਟੋਰੀ ਸ਼ਾਰਟ ਇਹਦੀ ਇਹ ਹੈ ਕਿ ਜਦ ਤੱਕ ਤੁਹਾਨੂੰ ਗ੍ਰੀਨ ਕਾਰਡ ਨਹੀਂ ਮਿਲਦਾ, ਤੁਹਾਡਾ 485 ਜਿਹੜਾ ਪੈਂਡਿੰਗ ਰਹਿੰਦਾ, ਤਦ ਤੱਕ ਤੁਸੀਂ ਜਿਹੜਾ ਆਪਣੀ ਫੈਮਿਲੀ ਮੈਂਬਰ ਜਿਹੜੇ ਵੀ ਹੈਗੇ ਉਹਨੂੰ ਤੁਸੀਂ ਇਨਕਲੂਡ ਕਰ ਸਕਦੇ ਆ। ਜੇਕਰ ਹੀ ਤੁਹਾਨੂੰ ਗ੍ਰੀਨ ਕਾਰਡ ਮਿਲ ਗਿਆ ਤਾਂ ਫਿਰ ਤੁਸੀਂ ਫੈਮਿਲੀ ਬੇਸ ਪਟੀਸ਼ਨ ਦੇ ਰਾਹੀਂ ਉਹਨਾਂ ਨੂੰ ਵਿੱਚ ਪਾ ਸਕਦੇ ਹੋ। ਡਜ਼ਨਟ ਮੈਟਰ ਵੀ ਉਹ ਅਮਰੀਕਾ 'ਚ ਨੇ, ਉਹਨਾਂ ਦੇ ਸਪਾਊਸ ਜਾਂ ਜਿਹੜੇ ਅਨਮੈਰਿਡ ਜਿਹੜੇ ਬੱਚੇ 21 ਸਾਲ ਤੋਂ ਥੱਲੇ ਵਾਲੇ ਇੱਥੇ ਨੇ, ਚਾਹੇ ਉਹ ਉੱਥੇ ਨੇ। ਹਾਂਜੀ, ਬਸ ਪ੍ਰੋਸੈਸ ਦਾ ਜਿਹੜਾ ਥੋੜਾ ਫਾਰਮਸ ਵਗੈਰਾ ਦਾ ਫਰਕ ਹੋ ਜਾਂਦਾ, ਉਹ ਕੌਂਸਲਰ ਪ੍ਰੋਸੈਸ ਦੇ ਥਰੂ ਆਉਂਦੇ ਨੇ, ਤੇ ਜਿਹੜੇ ਆਲਰੇਡੀ ਇੱਥੇ ਨੇ ਉਹ ਚੇਂਜ ਆਫ ਸਟੇਟਸ ਕਰਦੇ ਨੇ। ਠੀਕ ਹੈ। ਸੋ ਕਿਹੜੇ ਪੁਆਇੰਟ ਦੇ ਉੱਤੇ ਐਪਲੀਕੇਸ਼ਨ ਪ੍ਰੋਸੈਸ ਦੇ ਵਿੱਚ ਜਿਹੜੇ ਡੈਰੀਵੇਟਿਵਸ ਹੁੰਦੇ ਆ, ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਸੀਗੀ U1, U2, U3, U4, U5 ਵਾਲੇ ਜਿਹੜੇ ਇੱਦਾਂ ਆ ਵੀ, ਉਹ ਡੈਰੀਵੇਟਿਵਸ ਕਦੋਂ ਇਨਕਲੂਡ ਇਸ ਐਪਲੀਕੇਸ਼ਨ ਪ੍ਰੋਸੈਸ 'ਚ ਕੀਤੇ ਜਾਂਦੇ ਆ? ਸੋ ਪਹਿਲਾਂ ਤਾਂ ਇਹਦੇ ਵਿੱਚ ਕੀ ਹੈ ਕਿ ਜਦ ਤੱਕ ਬੰਦੇ ਦੀ ਐਡਜਸਟਮੈਂਟ ਆਫ ਸਟੇਟਸ ਆ, ਜਿਹਦੇ ਨਾਲ ਗ੍ਰੀਨ ਕਾਰਡ ਮਿਲਦਾ, ਉਹ ਪੈਂਡਿੰਗ ਆ, ਤਦ ਤੱਕ ਫੈਮਿਲੀ ਮੈਂਬਰ ਜਿਹੜੇ ਇਨਕਲੂਡ ਹੋ ਸਕਦੇ ਆ। ਜਿਹੜੀ ਤੁਸੀਂ ਸਵਾਲ ਪੁੱਛਿਆ ਕਿ ਜੇ ਫੈਮਿਲੀ ਮੈਂਬਰਸ ਓਵਰਸੀਜ਼ ਆ, ਸੋ ਇਦਾਂ ਕਿ ਜਦੋਂ ਤੁਹਾਨੂੰ ਯੂ ਵੀਜ਼ਾ ਸਟੇਟਸ ਜਿਹੜਾ ਮਿਲਦਾ, ਤੇ ਉਹ ਵੀ ਆਪਣਾ ਜਿਹੜਾ ਡੈਰੀਵੇਟਿਵ ਸਟੇਟਸ ਲੈ ਕੇ ਅਮਰੀਕਾ ਦੇ ਵਿੱਚ ਆ ਸਕਦੇ ਆ। ਮਤਲਬ ਉਹ ਵੀ ਇੱਥੇ ਐਡਮਿਟ ਹੋਣੇ ਚਾਹੀਦੇ ਆ ਅਮਰੀਕਾ ਦੇ ਵਿੱਚ, ਜੇ ਉਹਨਾਂ ਨੇ ਇੱਥੇ ਆਪਣਾ ਐਡਜਸਟਮੈਂਟ ਆਫ ਸਟੇਟਸ ਫਾਈਲ ਕਰਨਾ। ਰੂਲ ਉਹਨਾਂ ਦੇ ਲਈ ਵੀ ਸੇਮ ਹੀ ਆ। ਫੋਰ ਐਗਜ਼ਾਮਪਲ, ਜੇ ਮੇਨ ਬੰਦੇ ਨੂੰ ਕਹਿ ਲਓ ਕਿ 4 ਸਾਲ ਦਾ ਯੂ ਵੀਜ਼ਾ ਮਿਲਿਆ, ਉਹਦੀ 3 ਸਾਲ ਦੀ ਰਹਿਣ ਦੀ ਰਿਕੁਆਇਰਮੈਂਟ ਆ, ਤੇ ਜਿਹੜੀ ਉਹਦੀ ਫੈਮਿਲੀ ਆ ਉਹ ਬਾਹਰੋਂ ਵੀਜ਼ਾ ਲੈ ਕੇ 1 ਸਾਲ ਬਾਅਦ ਆ ਰਹੀ ਹੈ, ਮਤਲਬ ਕਿ ਉਹਨਾਂ ਦੀ ਟਾਈਮ ਲਾਈਨ ਲੱਗਾ ਰਹਿਣਾ, ਉਹਨਾਂ ਨੂੰ ਵੀ 3 ਸਾਲ ਪੈਣਾ, ਉਹਨਾਂ ਨੇ ਵੀ ਆਪਣੇ 3 ਸਾਲ ਜਿਹੜੇ ਪੂਰੇ ਕਰਕੇ ਫਿਰ ਗ੍ਰੀਨ ਕਾਰਡ ਉਹਨਾਂ ਨੇ ਫਾਈਲ ਕਰਨਾ। ਮਤਲਬ ਦੋਨਾਂ ਦੀ ਜਿਹੜੀ ਟਾਈਮ ਲਾਈਨ ਆ ਉਹ ਅੱਗੇ ਪਿੱਛੇ ਹੋ ਸਕਦੀ ਹੈ। ਮਤਲਬ ਹਰ ਇੱਕ ਬੰਦੇ ਨੇ ਆਪਣੇ ਜਿਹੜੇ 3 ਸਾਲ ਦੀ ਰਿਕੁਆਇਰਮੈਂਟ ਉਹ ਪੂਰੀ ਕਰਨੀ ਹੈ। ਠੀਕ ਹੈ। ਸੋ ਤੁਸੀਂ ਪਹਿਲਾਂ ਗੱਲ ਕੀਤਾ ਸੀਗਾ ਵੀ ਇੱਕ ਤਾਂ ਜਿਹੜਾ ਵਿਆਹ ਆ, ਉਹਦੇ ਤਾਂ ਪਹਿਲੋਂ ਨਾਲ ਦੇ ਨਾਲ ਹੀ ਇਨਕਲੂਡ ਪਹਿਲੋਂ ਹੀ ਜਿਹੜੇ ਉਹ ਹੋ ਸਕਦੇ, ਜਿਹੜੇ ਬਾਅਦ ਦੇ ਵਿੱਚ ਵਿਆਹਿਆ ਜਾਂਦਾ ਆ, ਉਹਦੀ ਮੈਰਿਜ ਜਿਹੜੀ ਉਹ ਬਾਅਦ ਦੇ ਵਿੱਚ ਹੁੰਦੀ ਆ, ਯੂ ਵੀਜ਼ਾ ਗ੍ਰਾਂਟ ਹੋਣ ਤੋਂ ਬਾਅਦ ਦੇ ਵਿੱਚ, ਉਹਦੇ ਲਈ ਕੀ ਪ੍ਰੋਸੈਸ ਆ ਫਿਰ? ਸੋ 929 ਪ੍ਰੋਸੈਸ ਆ ਉਹਦੇ ਲਈ। ਇਹ ਪ੍ਰੋਸੈਸ ਦੇ ਵਿੱਚ ਬੇਸਿਕਲੀ ਤੁਸੀਂ ਇਹ ਸ਼ੋਅ ਕਰਨਾ ਹੁੰਦਾ ਕਿ ਜਿਹੜੀ ਫੈਮਿਲੀ ਹੈਗੀ ਆ, ਉਹਨੂੰ ਕਾਫੀ ਫਾਈਨੈਂਸ਼ੀਅਲ ਜਾਂ ਹੋਰ ਕੋਈ ਹਾਰਡਸ਼ਿਪ ਜਿਹੜੀ ਹੋਊਗੀ, ਜੇ ਇਹਨਾਂ ਦਾ ਯੂ ਵੀਜ਼ਾ ਅਪਰੂਵ ਨਾ ਕੀਤਾ ਗਿਆ, ਤਾਂ ਇਹਦੀ ਸਿਰਫ ਇੱਕੋ ਹੀ ਰਿਕੁਆਇਰਮੈਂਟ ਇਹ ਹੈ ਕਿ ਤੁਹਾਡੇ ਗ੍ਰੀਨ ਕਾਰਡ ਆਉਣ ਤੋਂ ਪਹਿਲਾਂ ਤੁਸੀਂ ਇਹਨਾਂ ਨੂੰ ਐਡ ਵਿੱਚ ਕਰਨਾ ਹੁੰਦਾ, ਇਹ ਪ੍ਰੋਸੈਸ ਸ਼ੁਰੂ ਕਰਨਾ ਹੁੰਦਾ। ਜੇ ਤੁਹਾਡਾ ਇੱਕ ਵਾਰੀ ਗ੍ਰੀਨ ਕਾਰਡ ਆ ਗਿਆ, ਤਾਂ ਫਿਰ ਤੁਸੀਂ I-130 ਰਾਹੀਂ ਜਿਹੜਾ ਨਾਰਮਲ ਪ੍ਰੋਸੈਸ ਹੈਗਾ ਉਹਦੇ ਥਰੂ ਜਾਣਾ। ਤੇ ਜਿਹੜਾ ਫੈਮਿਲੀ ਇਮੀਗ੍ਰੇਸ਼ਨ ਵਾਲਾ ਪ੍ਰੋਸੈਸ ਹੈਗਾ, ਉਹਦੇ ਵਿੱਚ ਕਾਫੀ ਸਾਰੇ ਜਿਹੜੇ ਚੈਲੰਜਸ ਹੁੰਦੇ ਆ ਕਿ ਬੰਦਾ ਕੱਚੇ ਤਰੀਕੇ ਨਾਲ ਨਹੀਂ ਆਇਆ ਹੋਣਾ ਚਾਹੀਦਾ, ਬਾਰਡਰ ਟੱਪ ਕੇ, ਉਹ I-94 ਹੋਣਾ ਚਾਹੀਦਾ। ਸੋ ਇਦਾਂ ਦੇ ਹੋਰ ਜਿਹੜੀ ਫੈਮਿਲੀ ਲਾਅ ਦੀ ਲਿਮਿਟੇਸ਼ਨ ਹੈਗੀਆਂ ਉਹ ਅਪਲਾਈ ਹੋ ਜਾਂਦੀਆਂ। ਸੋ ਮੁੱਖ ਫਾਇਦਾ ਇਹਦਾ ਉਹੀ ਲੋਕਾਂ ਨੂੰ ਆ ਜਿਹੜੇ ਤੁਹਾਡੇ ਯੂ ਵੀਜ਼ੇ ਦੇ ਗ੍ਰੀਨ ਕਾਰਡ ਤੋਂ ਮਿਲਣ ਤੋਂ ਪਹਿਲਾਂ ਜੇ ਤੁਹਾਡਾ ਵਿਆਹ ਹੋਇਆ, ਤੁਸੀਂ ਉਹ ਸਪਾਊਸ ਤੇ ਬੱਚੇ ਜਿਹੜੇ ਹੈਗੇ ਵਿੱਚ ਇਨਕਲੂਡ ਕਰ ਸਕਦੇ ਹੋ ਪ੍ਰੋਸੈਸ ਦਾ ਜੀ। ਸੋ ਕਿਸੇ ਨੇ ਯੂ ਵੀਜ਼ਾ ਅਪਲਾਈ ਕੀਤੇ ਹੋਏ ਦੇ ਦੌਰਾਨ ਜੇ ਵਿਆਹ ਹੁੰਦਾ, ਉਸ ਦੌਰਾਨ ਵਿਆਹ ਹੁੰਦਾ, ਕੀ ਫਿਰ ਉਹ ਕੇਸ ਦੇ ਵਿੱਚ ਕੀ ਹੁੰਦਾ ਫਿਰ ਯੂ ਵੀਜ਼ਾ ਗ੍ਰਾਂਟ ਹੋਣ ਤੋਂ ਪਹਿਲਾਂ ਜੇ ਕਿਸੇ ਦਾ ਮਤਲਬ ਵਿਆਹ ਹੋਇਆ? ਜਿਹੜੇ ਯੂ ਵੀਜ਼ਾ ਫਾਈਲ ਕਰਨ ਤੇ ਗ੍ਰਾਂਟ ਹੋਣ ਤੋਂ ਪਹਿਲਾਂ ਵਾਲੇ ਜਿਹੜਾ ਪ੍ਰੋਸੈਸ ਆ ਉਹ ਸੌਖੇ ਆ। ਜਿਹੜਾ ਯੂ ਵੀਜ਼ਾ ਗ੍ਰਾਂਟ ਹੋਣ ਤੋਂ ਬਾਅਦ
ਤੇ ਗ੍ਰੀਨ ਕਾਰਡ ਮਿਲਣ ਤੋਂ ਪਹਿਲਾਂ ਉਹਦੇ ਵਿੱਚ ਵੀ ਤੁਹਾਡੀ ਵਿੰਡੋ ਹੁੰਦੀ ਹੈ। ਸੋ ਇਹ ਵਿੰਡੋ ਜਿਹੜੀ ਤੁਹਾਡੀ ਕਲੋਜ਼ ਉਦੋਂ ਹੁੰਦੀ ਹੈ ਜਦੋਂ ਗ੍ਰੀਨ ਕਾਰਡ ਤੁਹਾਨੂੰ ਮਿਲ ਜਾਂਦਾ। ਠੀਕ ਹੈ, ਠੀਕ ਆ। ਸੋ ਕੁਆਲੀਫਾਈਂਗ ਮੈਂਬਰ ਦੀਆਂ ਵੀ ਕੀ ਸ਼ਰਤਾਂ ਹੁੰਦੀਆਂ ਨੇ, ਵੀ ਕੌਣ ਕੁਆਲੀਫਾਈਂਗ ਜਿਹੜਾ ਡੈਰੀਵੇਟਿਵ ਉਹਦੇ ਵੀ ਕੋਈ ਸ਼ਰਤਾਂ ਹੁੰਦੀਆਂ ਵੀ ਉਹਨਾਂ ਨੂੰ ਪੂਰੀਆਂ ਕੀਤੀਆਂ ਕਰਨੀਆਂ ਪੈਂਦੀਆਂ, ਵੀ ਕੋਈ ਇਮੀਗ੍ਰੈਂਟ ਸਟੇਟਸ ਉਹਨਾਂ ਦਾ ਕੀ ਹੋਵੇ, ਕਿੱਦਾਂ ਹੋਵੇ? ਹਾਂਜੀ, ਇਹਨਾਂ ਦਾ ਕਦੀ ਇਹਨਾਂ ਨੇ ਆਪ ਨਹੀਂ ਯੂ ਵੀਜ਼ਾ ਫਾਈਲ ਕੀਤਾ ਹੋਣਾ ਚਾਹੀਦਾ, ਮਤਲਬ ਇਹਨਾਂ ਨੂੰ ਕਦੀ ਯੂ ਵੀਜ਼ਾ ਮਿਲਿਆ ਨਹੀਂ ਹੋਣਾ ਚਾਹੀਦਾ ਆਪਣੇ ਲੈਵਲ ਤੇ। ਇਹ ਇਹਨਾਂ ਦੀ ਪਹਿਲੀ ਮੁੱਖ ਸ਼ਰਤ ਆ। ਸੋ ਬਾਕੀ ਆਪਾਂ ਇਹੀ ਦੱਸਿਆ ਕਿ ਜਿਹੜਾ ਉਹਨਾਂ ਦਾ ਰਿਲੇਸ਼ਨਸ਼ਿਪ ਆ, ਜ਼ਿਆਦਾਤਰ ਜਿਹੜੇ ਆਪਣੇ ਪੰਜਾਬੀ ਕੇਸ ਉਹਦੇ ਵਿੱਚ ਪ੍ਰੋਬਲਮ ਇਹ ਆਉਂਦੀ ਹੈ ਕਿ ਉਹਨਾਂ ਕੋਲ ਡਾਕੂਮੈਂਟ ਨਹੀਂ ਹੁੰਦੇ ਕਿ ਪ੍ਰੂਵ ਕਰ ਸਕਣ ਕਿ ਵਿਆਹ ਉਹਨਾਂ ਦਾ ਹੋਇਆ ਸੀਗਾ, ਸਰਟੀਫਿਕੇਟਸ ਕਈ ਵਾਰੀ ਹੁੰਦੇ। ਸੋ ਤੁਹਾਨੂੰ ਰਿਲੇਸ਼ਨਸ਼ਿਪ ਪ੍ਰੂਵ ਕਰਨਾ ਪੈਣਾ ਕਿ ਜਦੋਂ ਤੁਹਾਡਾ ਗ੍ਰੀਨ ਕਾਰਡ ਦੇ ਆਉਣ ਤੋਂ ਪਹਿਲਾਂ ਤੁਹਾਡਾ ਜਿਹੜਾ ਰਿਲੇਸ਼ਨਸ਼ਿਪ ਸੀਗਾ ਉਹ ਐਸਟੈਬਲਿਸ਼ ਹੋ ਗਿਆ ਸੀਗਾ ਕਾਨੂੰਨੀ ਤੌਰ ਤੇ। ਤੇ ਤੀਜੀ ਚੀਜ਼ ਇਹ ਹੈ ਕਿ ਤੁਹਾਨੂੰ ਇਹ ਦੱਸਣਾ ਪੈਂਦਾ ਕਿ ਜੇ ਤੁਹਾਡੇ ਫੈਮਿਲੀ ਮੈਂਬਰਸ ਨੂੰ ਨਾ ਆਉਣ ਦਿੱਤਾ ਜਾਵੇ ਜਾਂ ਉਹਨਾਂ ਨੂੰ ਗ੍ਰੀਨ ਕਾਰਡ ਨਾ ਦਿੱਤਾ ਜਾਵੇ ਤਾਂ ਕਾਫੀ ਜਿਹੜੀ ਤੁਹਾਨੂੰ ਪ੍ਰੋਬਲਮ ਹੋਊਗੀ, ਹਾਰਡਸ਼ਿਪ ਹੋਊਗੀ। ਸੋ ਇਹ ਹਾਰਡਸ਼ਿਪ ਤੁਹਾਨੂੰ ਜਿਹੜੀ ਉਹ ਪ੍ਰੂਵ ਕਰਨੀ ਪੈਂਦੀ ਹੈ। ਤੇ ਆਹੀ ਜਿਹੜੀਆਂ ਮੁੱਖ ਉਹਨਾਂ ਦੀਆਂ 3 ਸ਼ਰਤਾਂ, ਇਹ ਕੋਈ ਖਾਸ ਸ਼ਰਤਾਂ ਨਹੀਂ ਹੈਗੀਆਂ। ਹਾਰਡਸ਼ਿਪ ਵੀ ਜਿਹੜੀ ਇਹਦੀ ਹੈਗੀ ਆ ਨਾਰਮਲੀ ਇਹਨਾਂ ਦੀ ਪ੍ਰੂਵ ਹੋ ਜਾਂਦੀ ਹੈ। 601A ਵੇਵਰ ਵਾਂਗੂ ਕੋਈ ਇੰਨੀ ਜ਼ਿਆਦਾ ਔਖਾ ਕੰਮ ਨਹੀਂ ਹੈਗਾ। ਉਤੋਂ ਜਿਹੜਾ ਇਹਨਾਂ ਦਾ ਸਟੈਂਡਰਡ ਥੋੜਾ ਜਿਹਾ ਘੱਟ ਆ। ਸੋ ਬੇਸਿਕ ਜਿਹੜੀ ਹਾਰਡਸ਼ਿਪ ਆ, ਬੇਸਿਕ ਐਕਸਟ੍ਰੀਮ ਹਾਰਡਸ਼ਿਪ ਜਿਹੜੀ ਤੁਸੀਂ ਦਿਖਾ ਕੇ ਆਪਣਾ ਕੇਸ ਜਿੱਤ ਸਕਦੇ ਹੋ। ਠੀਕ ਹੈ। ਸੋ ਬੇਸਿਕਲੀ ਜਦੋਂ ਹੁਣ ਆਪਾਂ ਯੂ ਵੀਜ਼ੇ ਦੀ ਗੱਲ ਕਰ ਰਹੇ ਹਾਂ, ਸੋ 2 ਡਿਫਰੈਂਟ ਪ੍ਰੋਸੈਸ ਹੋ ਗਏ, ਇੱਕ I-929 ਤੇ ਇੱਕ U1। ਸੋ ਜੇ ਇਹਨਾਂ ਦੇ ਬੇਸਿਕ ਤੁਸੀਂ ਜੇ ਡਿਫਰੈਂਸਿਸ ਸਮਝਾਉਣੇ ਹੋਣ ਸ਼ਾਰਟ ਦੇ ਵਿੱਚ ਤਾਂ ਉਹ ਕੀ ਆ? ਮੁੱਖ ਤੌਰ ਤੇ ਡਿਫਰੈਂਸ ਜਿਹੜਾ ਇਹ ਉੱਥੇ ਮੈਟਰ ਕਰਦਾ ਜਿੱਥੇ ਬੰਦਾ ਪਹਿਲਾਂ ਫਾਈਲ ਨਹੀਂ ਕਰ ਪਾਇਆ ਜਾਂ ਭੁੱਲ ਗਿਆ ਸੀਗਾ ਜਾਂ ਕੋਈ ਪੈਸੇ ਨਹੀਂ ਸੀਗੇ ਜਾਂ ਉਹਨਾਂ ਦਾ ਵਿਆਹ ਨਹੀਂ ਹੋਇਆ ਸੀਗਾ। ਸੋ ਜਿਹੜਾ I-929 ਪ੍ਰੋਸੈਸ ਹੈਗਾ ਉਹਦੀ ਇੱਕ ਸ਼ਰਤ ਇਹ ਹੈ ਕਿ ਤੁਹਾਨੂੰ ਗ੍ਰੀਨ ਕਾਰਡ ਜਿਹੜਾ ਹੈਗਾ ਤੁਸੀਂ ਅਪਲਾਈ ਕਰ ਰਹੇ ਹੋ ਜਾਂ ਆਲਰੇਡੀ ਕਰ ਚੁੱਕੇ ਹੋ। ਸੋ ਉਸ ਸਟੇਜ ਤੇ ਆ ਕੇ ਤੁਹਾਡਾ ਜਿਹੜਾ ਸਪਾਊਸ ਉਹ ਜਿਹੜਾ ਜੁੜਦਾ। ਤੇ ਜੇ ਤੁਸੀਂ ਅਜੇ ਨਹੀਂ ਗ੍ਰੀਨ ਕਾਰਡ, ਅਜੇ ਤੁਸੀਂ ਯੂ ਵੀਜ਼ਾ ਫਾਈਲ ਕਰਨਾ, ਫਿਰ ਤੁਸੀਂ ਜਿਹੜਾ ਨਾਰਮਲ U1 U2 ਪ੍ਰੋਸੈਸ ਆ ਉਹਦੇ ਥੱਲੇ ਜਾਂਦੇ ਹੋ। ਸੋ 929 ਪ੍ਰੋਸੈਸ ਬੇਸਿਕਲੀ ਉਹ ਹੈਗਾ ਜਿਹਨਾਂ ਨੇ ਵਿਆਹ ਬਾਅਦ ਚ ਕਰਾਏ ਆ।